ਅਸੀਂ ਪਿੰਡ ਦੇ ਦੁਆਲੇ ਤੋਂ ਹਮਲਾ ਨਾ ਹੋ ਜਾਏ। ਉੱਠੋ ਫਿਰ ਆਵਾਜ਼ ਆਉਂਦਾ ਵੀ ਅੱਧੀ ਰਾਤ ਉਹ 100 ਵਾਜ ਆ ਲੋਕੋ ਸਾਨੂੰ ਮਾਰ ਸਕਿਆ। ਅੱਛਾ 14ਵੀਂ ਰਾਤ ਦਾ ਚਾਨਣ ਸੀ। ਉੱਥੇ ਸਾਰੇ ਹੀ ਮੁਸਲਮਾਨ ਸੀ ਤੇ 15-20 ਘਰ ਸੀ ਮੁਸਲਮਾਨ ਸੀ। ਉੱਥੋਂ ਆਵਾਜ਼ਾਂ ਆਉਂਦਾ ਪਈਆਂ ਬੰਦਿਆਂ ਬੀਬੀਆਂ ਲੈ ਲੋਕੋ ਸਾਨੂੰ ਮਾਰ ਸਕਿਆ ਸਾਨੂੰ ਬਚਾ ਲਓ, ਲੈ ਲੋਕੋ ਸਾਨੂੰ ਮਾਰ ਸਕਿਆ ਸਾਨੂੰ ਬਚਾ ਲਓ। ਕੋਈ ਬੱਚਾ ਬਚਿਆ ਸੀ ਜਿਹੜਾ ਮਾਂ ਦੇ ਨਾਲ ਭੁੜਕ ਕੇ ਤੇ ਪੁੰਜੇ ਇੱਥੇ ਮੰਜੀ ਤੇ ਪੈ ਗਿਆ। ਮੈਨੂੰ ਤੁਹਾਡੀ ਫਿਕਰ ਪਰਵਾਹ ਹੀ ਕੋਈ ਨਹੀਂ ਗੀ, ਪਰਵਾਹ ਹੀ ਕੋਈ ਨਹੀਂ ਗੀ, ਪਰਵਾਹ ਹੀ ਕੋਈ ਨਹੀਂ ਗੀ। ਇਹ ਸਰਕਾਰ ਮੇਰੀ ਉਹ ਜਿਸੇ ਸਾਨੂੰ ਠੰਡ ਪੈ ਗਈ ਵੀ ਪਿਛਲਾ ਡਰ ਮੁੱਕਾ ਤੇ ਹੁਣ ਆਪਣੇ ਇਲਾਕੇ ਜਾ ਗਏ। ਅੱਛਾ ਇੱਥੇ ਕਿਹੜੀ ਮਾਂ ਬੈਠੀ ਸੀ ਜੇ ਆਖਣਾ ਜਾਓ ਪੁੱਤ ਤੁਹਾਡੀ ਰੋਟੀ ਪੱਕੀ ਦੀ ਤੇ ਖਾ ਲਓ। ਉੱਥੇ ਕਬਰਾਂ ਕੁੱਲਾਂ 'ਚ ਬਹਿ ਕੇ ਤੇ ਟੋਏ ਟਾਏ ਮਾਰਨੇ ਇੱਕ ਥਾਂ 'ਤੇ ਬਹਿ ਗਏ ਤੋ ਬਸ ਵਫਾਰ ਕਰੀਏ। ਸਿੱਖ ਵੀ ਮੁਸਲਮਾਨਾਂ ਵੱਢ ਵੱਢ ਕੇ ਅਖੀਰ ਦਿੱਤੀ ਸੀ ਘਰ। ਅੱਛਾ ਤੁਰਿਆ 2 ਦਿਨ ਲੱਗੇ ਸੀ 5 ਦਿਨ ਲੱਗੇ। ਵਾਹ ਵਾਹ ਵੇਖ ਤੇ ਯਾਰ ਸਿਆਪਾ ਜੀ। ਅੱਛਾ ਅੱਧਾ ਘੰਟਾ ਲੱਗਦਾ, ਅੱਧਾ ਦਿਨ ਲੱਗਾ। ਸਹੀ ਗਲਤ ਇਹ ਮੈਂ ਜਾਣ ਕੇ ਆ ਗਿਆ ਗਲਤ। ਮੇਰਾ ਉਹ ਪੋਤਾ ਦੋਸਾ ਵਾ ਹਾਂਜੀ ਉਹਨੂੰ ਮੈਂ ਰੱਖ ਨਹੀਂ ਦਿੱਤਾ। ਹਾਂਜੀ ਹਾਂਜੀ ਇਹ ਤਾਂ ਸਮਝਿਆ ਵੀ ਜ਼ਿਆਦਾ ਇੱਥੋਂ ਹੀ ਮੁੜ ਲੱਗ ਕਿਤੇ ਗਿਆ ਹੋਵੇ ਆਖੇਗਾ। ਹਾਂਜੀ ਨਹੀਂ ਮੰਨਦੇ ਤਾਂ ਆਸਮਾਨ ਪਾਓ ਅਸੀਂ ਮੂੰਹ ਹੀ ਲੈਣਾ ਕਰ ਬਾਬਾ ਜੀ ਕਈ ਵਾਰ ਕੀਤਾ ਨਹੀਂ ਹੱਸੋ ਨਾ ਸਾਰਿਆਂ ਦਾ ਅੱਛਾ ਨਹੀਂ ਹੋਣੀ ਟੀਵੀ ਚੱਲਣ ਦਿਆ ਤੇ ਉਹ ਮੈਂ ਸਮਝਦਾ ਮੈਂ ਇਹ ਕਰੋ ਕਿ ਇਹ ਕਰੋ ਕਿ ਹਾਂਜੀ ਇਹਦਾ ਨਾ ਤੁਹਾਨੂੰ ਭੁਲੇਖਾ ਤੇ ਨਾ ਮੈਨੂੰ ਹੀ ਆ। ਅੱਛਾ ਇਹ ਕਦਰ ਸੀ ਅਸੀਂ ਇੱਥੇ ਆਣ ਕੇ ਬੈਠੇ ਤੇ ਉਰੇ ਦੀ ਵਾਹ ਇੱਧਰ ਹੀ ਆਉਂਦੀ ਹੈ ਨਾ। ਯਕੀਨ ਕਰਕੇ ਜਾਣਿਓ ਹਾਏ 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 ਕੋਈ ਬੀਬੀ ਘਰਾਂ ਚ ਆਟਾ ਗੁੰਨੇ ਤੇ ਜੀ ਬੈਠੇ ਜੇ ਸਾਰੇ ਜੀ ਤੇ ਇੰਨੀ ਬਦਬੂ ਆਈ ਬੰਦਿਆਂ ਆਖਿਆ ਭਈ ਪਿੱਛੋਂ ਤੇ ਬਚ ਕੇ ਆ ਗਏ ਆ ਤੇ ਆਹ ਜਿਹੜੀ ਵਾਹ ਵਾ ਇਹ ਸਾਨੂੰ ਇੰਨੀ ਮਾਰ ਦੇਣਾ ਅੱਜ ਇੱਥੇ ਇਹ ਠੋਠ ਖੜੂਈਏ ਵਿੱਚੋਂ 5-4 ਬੰਦੇ ਪਰਾਂ ਉਹਨਾਂ ਫਿਰੇ। ਉਹਨਾਂ ਕਿਹਾ ਉੱਠ ਖੜੋ ਉਹ ਲਾਸ਼ਾਂ ਦਾ ਖੂਹ ਭਰਿਆ ਹੋਇਆ ਖੂਹ ਕਿਤੇ ਛੋਟਾ ਜਿਹਾ ਨਹੀਂ ਹੁੰਦਾ ਜ਼ਮੀਨ ਦੀ ਸਦਾ ਚ ਐਵੇਂ ਕੋ ਗੱਲ ਕਰਕੇ ਪਿਛਾ ਨਿਕਲ ਲਗਾ ਤੇ ਅੱਜ ਸਾਡੇ ਸਾਹਮਣੇ ਗੁਰਦਾਸਪੁਰ ਦੇ ਬਜ਼ੁਰਗ ਬੈਠੇ ਨੇ। ਰਾਜਪੂਤ ਬਰਾਦਰੀ ਨਾਲ ਇਹਨਾਂ ਦਾ ਤਲਕ ਹੈ। ਅੱਜ ਇਹਨਾਂ ਦੇ ਕੋਲੋਂ ਪੁੱਛਾਂਗੇ 47 ਦੀ ਕਹਾਣੀ ਕਿ ਇਹਨਾਂ ਨੇ ਲੋਕਾਂ ਨੇ ਕਿਸ ਤਰ੍ਹਾਂ ਆਪਣਾ ਪਿੰਡ ਛੱਡਿਆ, ਉੱਥੇ ਇਹਨਾਂ ਦਾ ਰਹਿਣ ਸਹਿਣ ਕਿੱਦਾਂ ਦਾ ਸੀ, ਉੱਥੇ ਕਿਹੜੇ ਕਿਹੜੇ ਸਿੱਖ ਹਿੰਦੂ ਤੇ ਮੁਸਲਮਾਨ ਆਬਾਦ ਸੀ ਤੇ ਇਹਨਾਂ ਦਾ ਆਪਸ 'ਚ ਰਹਿਣ ਸਹਿਣ ਕਿੱਦਾਂ ਦਾ ਸੀ। ਸਾਡੇ ਸਾਹਮਣੇ ਜਿਹੜੇ ਬਜ਼ੁਰਗ ਬੈਠੇ ਨੇ ਇਹਨਾਂ ਨੂੰ ਕਾਫੀ ਨੌਲੇਜ ਆਪਣੇ ਪਿੰਡ ਦੇ ਬਾਰੇ ਵੀ, ਉਸ ਹਮਲਿਆਂ ਦੇ ਬਾਰੇ ਵੀ ਤੇ ਜਦੋਂ ਪਾਰਟੀਸ਼ਨ ਹੋਈ ਹੈ ਜਦੋਂ ਇੱਧਰ ਆਏ ਨੇ ਉਹਨਾਂ ਬਾਰੇ ਵੀ। ਆਓ ਮਿਲਦੇ ਹਾਂ ਤੇ ਗੱਲਬਾਤ ਸਾਂਝੀ ਕਰਦੇ ਹਾਂ। ਅੱਛਾ ਬਾਬਾ ਜੀ ਹੁਣ ਇਹ ਦੱਸੋ ਤੁਸੀਂ ਮਾਸ਼ਾਅੱਲਾ ਹੱਸਦੇ ਵਸਦੇ ਉੱਥੇ ਰਹਿੰਦੇ ਸੀ, ਲੋਕ ਬੜਾ ਪਿਆਰ ਸੀ ਸਿੱਖਾਂ ਦਾ ਵੀ ਹਿੰਦੂਆਂ ਦਾ ਵੀ ਮੁਸਲਮਾਨਾਂ ਬਹੁਤ ਸਾਰਾ। ਜਦੋਂ ਤੁਹਾਨੂੰ ਪਤਾ ਲੱਗਿਆ ਪਾਕਿਸਤਾਨ ਬਣ ਗਿਆ ਕਿਸ ਤਰ੍ਹਾਂ ਤੁਸੀਂ ਲੋਕ ਆਪਣਾ ਪਿੰਡ ਛੱਡਿਆ, ਕਿੰਨੇ ਆ ਕੇ ਦੱਸਿਆ ਸੀ ਤੁਹਾਡੇ ਪਿੰਡ? ਤਾਂ ਪਿੰਡ ਕਿਵੇਂ ਛੱਡਿਆ ਭਲਾ ਹੋ ਜਾਵੇ। ਮੇਰੀ ਉਦੋਂ 11 ਸਾਲ ਉਮਰ ਸੀ ਜਦੋਂ ਇਹ ਵਾਹ ਹੋ ਜਾਂਦੀ ਹੈ। ਲੇਕਿਨ ਮਾਸ਼ਾਅੱਲਾ ਜ਼ਿਹਨ ਤੁਹਾਡਾ ਬੜਾ ਜ਼ਬਰਦਸਤ ਹੈ। 25 ਸਾਲ ਦੇ ਬੱਚੇ ਜਿੰਨਾ 11 ਸਾਲ ਉਮਰ ਸੀ ਤੇ 11 ਸਾਲਾਂ ਦੇ ਬੱਚੇ ਨੂੰ ਪੜ੍ਹਿਆ ਪੰਚਾਇਤ ਚ ਨਹੀਂ ਗੀ ਗੱਲ ਆਉਂਦੀ ਹੁੰਦੀ ਨਾ। ਬੰਦੇ ਇੱਥੇ ਹੁਣੇ ਹੀ ਆਇਆ ਮੇਰਾ ਉਹ ਪੋਤਾ ਦੋਸਾ ਵਾ ਉਹਨੂੰ ਮੈਂ ਰੱਖ ਨਹੀਂ ਦਿੱਤਾ। ਹਾਂਜੀ ਹਾਂਜੀ ਇਹ ਤਾਂ ਸਮਝਿਆ ਵੀ ਜ਼ਿਆਦਾ ਇੱਥੋਂ ਹੀ ਮੁੜ ਲੱਗ ਕਿਤੇ ਗਿਆ ਹੋਵੇ ਆਖੇਗਾ। ਹਾਂਜੀ ਨਹੀਂ ਮੰਨਦੇ ਤਾਂ ਆਸਮਾਨ ਪਾਓ ਅਸੀਂ ਮੂੰਹ ਹੀ ਲੈਣਾ ਕਰ ਬਾਬਾ ਜੀ ਕਈ ਵਾਰ ਕੀਤਾ ਨਹੀਂ ਹੱਸੋ ਨਾ ਸਾਰਿਆਂ ਦਾ ਅੱਛਾ ਨਹੀਂ ਹੋਣੀ ਟੀਵੀ ਚੱਲਣ ਦਿਆ ਤੇ ਉਹ ਮੈਂ ਸਮਝਦਾ ਮੈਂ ਤੁਹਾਨੂੰ ਖੇਖਣ ਦੱਸਿਆ ਲਾ ਕੇ ਕਿ ਮੈਂ ਮੂੰਹ ਉਧਰ ਕਰ ਲੈਣਾ। ਨਹੀਂ ਨਾ ਅਗਲੇ ਦੇ ਸਮਝ ਆ ਜਾਂ ਮੇਰੇ ਨਾਲ ਤੇ ਮੈਂ ਇਹਦਾ ਜਵਾਬ ਇਨਸ਼ਾਅੱਲਾ ਇਹ ਹੁੰਦਾ ਮੈਨੂੰ ਤੁਹਾਡੀ ਫਿਕਰ
ਪਰਵਾਹ ਹੀ ਕੋਈ ਨਹੀਂ ਗੀ। ਹਾਂਜੀ ਅੱਛਾ ਨਹੀਂ ਤੁਸੀਂ ਦੱਸੋ ਆਹੋ। ਉਹ ਟੀਵੀ 'ਚ ਆ ਰਿਹਾ ਆਹੋ ਹੁਣ ਮੈਂ ਲੱਗਾ ਦੱਸਣ। ਅੱਛਾ ਜਦੋਂ ਇਹ ਰੌਲਾ ਪਿਆ ਵਾ ਨਾ ਮੁਸਲਮਾਨਾਂ ਤੇ ਹਿੰਦੂਆਂ ਦਾ, ਹਾਂਜੀ ਇਹੋ ਗੱਲ ਜੋ ਪੁੱਛਣ ਹਾਂਜੀ ਸਾਡੇ ਪਿੰਡ ਦੇ ਵਿੱਚੋਂ ਦੀ ਰਾਹ ਖੋਣੀ ਪਿੱਛੋਂ ਕਿੱਥੋਂ ਆਉਂਦਾ ਸੀ, ਅੱਛਾ ਉਹ ਮੈਂ ਨੀ ਦੂਰੋਂ ਤੇ ਗੱਡਾ ਟਰੈਕਟਰ, ਉਦੋਂ ਟਰੈਕਟਰ ਜੋ ਗੱਡੇ ਸੀ, ਗੱਡਾ ਪਿੰਡ ਦੇ ਵਿੱਚ ਉਹਦੀ ਜਾਵੇ ਤੇ ਆਵੇ, ਗੱਡੇ ਹੁੰਦੇ ਸੀ, ਇਹਦਾ ਵੱਡਾ ਰਾਹ ਸੀ। ਅੱਛਾ ਤੇ ਬੀਬੀਆਂ ਬੰਦਿਆਂ ਨੇ ਨਾ ਆਪਣੇ ਥੋੜਾ ਥੋੜਾ ਸਮਾਨ ਰੱਖਿਆ ਉਹ ਸਿਰਾਂ ਤੇ, ਪੈਦਲ ਹੀ ਉਦੋਂ ਹਥਿਆਰ ਸੀ, ਹੋਰ ਕੋਈ ਹੈ ਨਹੀਂ, ਸਾਈਕਲ ਹੈ ਨਹੀਂ ਐਸੋ ਖੜਾ ਤੇ ਅੱਛਾ ਨਾ ਕੋਈ ਬੰਦਾ ਉਹ ਟਾਈਮ ਨਾਲ ਮੇਰੇ ਸਾਹਮਣੇ ਲਿਆ ਕਿਸੇ ਕੌਮ ਦਾ, ਤੇ ਉਹ ਆਖਿਆ ਵੀ ਮੇਰੇ ਪਿਓ ਦੀਆਂ ਆ ਬੱਸਾਂ ਦੋ ਚੱਲਦੀਆਂ ਸੀ, ਮੈਂ ਤੁਹਾਡੀਆਂ 30-35 ਚੱਲਦੀਆਂ ਸੀ, ਦੋ ਜਿਹਾ ਬੱਸਾਂ ਚੱਲਣ, ਉਹ ਬੱਸ ਤੇ ਅੱਖ ਨਾਲ ਹੀ ਵੇਖਣ ਨੂੰ ਆ ਲੱਭਦੀ, ਕਿਹੜੀਆਂ ਕਿੱਥੋਂ ਗਈਆਂ ਚੱਲ, ਅਜੇ ਤਾਂ ਮੈਂ ਕੁਮਾ ਉਹਦਾ। ਅੱਛਾ ਪਿੰਡ ਦੇ ਵਿੱਚੋਂ ਦੀ ਸ਼ੁਰੂ ਹੋ ਗਏ ਲੋਕ ਆਉਣੇ ਜਾਣੇ, ਅਸਾਂ ਫਿਰ ਲੋਕਾਂ ਨੂੰ ਵੇਖਣਾ ਕੀ ਹੋ ਗਿਆ, ਤੂੰ ਮੈਂ ਗੱਲਾਂ ਕਰਨੀਆਂ ਤੇ ਜੀ ਉਧਰ ਜ਼ਿਆਦਾ ਪੈ ਗਿਆ ਵਾ। ਅੱਛਾ ਤੇ ਜੀ ਉਹ ਲੋਕ ਉਹ ਤੇ ਸਾਥੋਂ ਜਿਹੜੇ ਅੱਗੇ ਸੀ, ਜਿਵੇਂ ਇੱਥੇ ਬੈਠੇ ਜਾਂ ਜਿਹੜੇ ਇੱਧਰ ਵਾਲੇ ਲੋਕ ਨੇ ਉਹ ਇੱਧਰ ਨੂੰ ਆਉਣ, ਮੁਸਲਮਾਨ ਚੜ੍ਹਦੇ ਵਾਲੀ ਆ ਸੀ ਨਾ ਲੈਂਦੇ ਵਾਲੀ, ਹਾਂਜੀ ਲੈਂਦਾ ਕਿਆ ਹੋ ਬਣਨਾ, ਆ ਉਧਰੋਂ ਪਟਿਆਲੇ ਤੋਂ ਕਰਨਾਲ ਤੋਂ ਹੁਸ਼ਿਆਰਪੁਰ ਤੋਂ ਸਾਰੇ ਇੱਧਰ ਨੂੰ ਆਉਂਦੇ। ਸੋਹਣੀ ਕੀਤੀ ਉਹ ਗੱਲ, ਸੋਹਣੀ ਜਿਹਾ ਹੁਣ ਟਿਕਾਣੇ ਬੋਲੇ ਭਾਵੇਂ ਕਿਸੇ ਤੋਂ ਸੁਣਿਆ ਹੋਇਆ। ਹਾਂਜੀ ਅੱਛਾ ਇਹ ਕਿਉਂ ਜਾਂ ਘਰ ਛੱਡਣ, ਜਿਵੇਂ ਅੱਛੇ ਤੁਸੀਂ ਆਖੋ ਨਿਕਲਦੇ ਉੱਠੋ ਜਾਂ ਕਿ ਨਹੀਂ ਨਿਕਲਦੇ, ਇਸ ਤਰ੍ਹਾਂ ਹੁੰਦਾ ਰਿਹਾ। ਫਿਰ ਮਾਰ ਵੱਢ ਕਤਲੋ ਗਾਦ ਹੋਣ ਜਾ ਵੀ ਦੁਆਰੇ ਲਿਆ ਪਿੰਡਾਂ 'ਚ, ਤੇ ਗੋਲੀ ਕੋਈ ਨਹੀਂ ਸੀ ਨਾ ਸਿੱਖਾਂ ਕੋਲ ਨਾ ਮੁਸਲਮਾਨਾਂ ਕੋਲ, ਕਿਸੇ ਕੌਮ ਦੇ ਬੰਦੇ ਕੋਲ ਨਹੀਂ ਸੀ ਗੋਲੀ। ਬਰਸੀਆਂ ਕੁਹਾੜੀਆਂ ਵੇਖੀ ਜਾ ਬਰਸੀ ਬਹੁਤ ਬੁਰਾ ਹਥਿਆਰ ਸੀ, ਕਈਆਂ ਬਰਸੀਆਂ ਨੂੰ ਡੰਡੇ ਹੋਣੇ ਐਡੀ ਲੰਬੀ ਹੁੰਦੀ ਤੇ ਡੰਡੇ ਹੋਣੇ, ਤੇ ਜਦੋਂ ਲੰਘਣਾ ਉਹਦਾ ਪੇਟ ਵਿੱਚ ਸੌਖਾ ਸੀ, ਜਦੋਂ ਪੱਤ ਕੇ ਖਿੱਚੀ ਗਈ ਨਾ ਸੋਤਿਆ ਖਿੱਚੇ ਔਰ ਅੰਦਰ ਫੇਵਾ ਸਾਰਾ ਕੱਢ ਕੇ ਉਹ ਬਾਹਰਦੀ। ਤਲਵਾਰਾਂ ਇਹ ਹਥਿਆਰ ਲਵਾਰਾਂ ਨੂੰ ਕੰਮ ਹੀ ਇਹ ਸੀ, ਹੋਰ ਕੋਈ ਕੰਮ ਨਹੀਂ ਸੀ, ਇਹ ਹੋ ਬਣਾਈ ਜਾਣਾ। ਗੋਲੀ ਅੰਗਰੇਜ਼ ਨੇ ਮਨਾ ਕੀਤੀ ਹੈ ਨਹੀਂ ਸੀ ਕਿਸੇ ਕੋਲ। ਅੱਛਾ ਦੁਨੀਆ ਆਉਂਦੀ ਰਹੀ ਜਾਂਦੀ ਰਹੀ, ਸਾਰਿਆਂ ਲੋਕਾਂ ਬਹਿ ਜਾਣਾ ਤੇ ਇਹ ਗੱਲ ਆਖਣੀ, ਅੱਛਾ ਆ ਵੀ ਸਿਆਪਾ ਵਾ, ਇਹ ਗੱਲ ਆਖਣੀ ਵੀ ਅਸੀਂ ਵੀ ਉੱਠ ਖੜੋਈਏ। ਜਿਵੇਂ ਅਸੀਂ ਹੁਣ 5-6 ਆਦਮੀ ਆ ਤੇ 3 ਕੁ ਵੀ ਜਵਾਕ ਹੀ ਵੀ ਅਸੀਂ ਵੀ ਉੱਠ ਲਈਏ, ਆ ਵੀ ਤੇ ਪਿੰਡਾਂ ਹੀ ਵਾਲੇ ਲੋਕ ਨੇ, ਪਤਾ ਨਹੀਂ ਕੀ ਹੋ ਜਾਣਾ। ਤੇ ਅੱਧੇ ਕੁ ਵਿੱਚੋਂ ਆਂਦੇ ਸੀ ਵੀ ਬਾਬੇ ਆਦਮ ਦਾ ਸਲਾਮ ਤੋਂ ਬੈਠੇ ਜੇ ਆ, ਤੇ ਅੱਜ ਅਸੀਂ ਕਿਤੇ ਜਾਣਾ, ਸਾਨੂੰ ਕੌਣ ਕੱਢੇਗਾ। ਹਾਏ 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 ਪਹਿਲੇ ਦਿਨ ਹਰ ਪਿੰਡ 'ਚ ਅਸੀਂ ਨਹੀਂ ਦੇਣਾ, ਅਸੀਂ ਆਪਣੇ ਪਿੰਡ ਦਾ ਪਹਿਰਾ ਦੇਣਾ, ਅਗਲੇ ਪਿੰਡ ਦਾ ਹੋਰ ਨਾ ਦੇਣਾ, ਹੋਰ ਨਾ ਆਪ ਆਪਣੇ ਪਿੰਡਾਂ ਦੇ ਪਹਿਲੇ ਦੇਣੇ। ਜਾਗੋਏ ਜਾਗੋਏ ਜਾਗੋ। ਅੱਛਾ ਉਹ ਹਥਿਆਰ ਬਰਸੀਆਂ ਕੁਹਾੜੀਆਂ ਤਲਵਾਰਾਂ ਕੋਲ ਹੋਣੀਆਂ। ਹਾਏ 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 14ਵੀਂ ਰਾਤ ਦਾ ਚਾਨਣ ਸੀ, ਹੁਣ ਜੇ ਸੱਚੀ ਕਰਾਉਣ ਲੱਗਾ ਚੰਗੇ ਰੂਹ ਨੂੰ ਮੂੰਹ ਆ ਮੇਰਾ। 14ਵੀਂ ਰਾਤ ਦਾ ਚੰਦ ਦਾ ਚਾੜਿਆ ਹੋਵੇ ਨਾ, ਤੇ ਸੂਈ ਲੱਭੇਗੀ ਜ਼ਮੀਨ ਦੇ ਉੱਤੇ। ਸਾਡੇ ਲਾਗੇ ਫਿਰ 200 ਵਾਲ ਸੀ, ਇੱਕ 100 ਵਾਲ ਤੇ ਬੜਾ ਵੱਡਾ ਸੀ ਨਾ, ਉੱਥੇ ਹਰ ਕੌਮ ਵੱਸਦੀ ਸੀ, ਜਿੰਨੀਆਂ ਵੀ ਕੌਮਾਂ ਹੁੰਦੀਆਂ ਨੇ, ਤੇ ਇੱਕ ਲਾਗੇ 100 ਵਾਲ ਮੁਸਲਮਾਨਾਂ ਦਾ ਸੀ, ਉੱਥੇ 21, 22, 25 ਘਰ ਸਨ ਨੇੜੇ, ਉੱਥੇ ਹੋਰ ਕੌਮ ਕੋਈ ਨਹੀਂ ਸੀ ਮੁਸਲਮਾਨਾਂ ਤੋਂ ਇਲਾਵਾ। ਉਹ ਜੱਟ ਸੀ ਜਾਂ ਰਾਜਪੂਤ ਸੀ, ਮੁਸਲਮਾਨ ਸੀ। ਹਾਏ ਹਾਏ 14ਵੀਂ ਰਾਤ ਦਾ ਚਾਨਣ ਸੀ, ਪਰ ਦੁਆਲੇ ਵੀ ਅਖੀਰ ਹੋ ਗਈ ਦੀ ਸੀ ਮਾਰਵਾੜ ਦੀ, ਜਥਿਆਂ ਦੀ। ਜਥਾ ਬੋਲਦੇ ਸੀ ਵੀ 500 ਬੰਦਾ ਇੱਥੋਂ ਲਾਗੇ ਹੋਰ ਪਿੰਡ ਵਾ ਉੱਥੋਂ ਪਿਆ ਤੁਰ ਜਾ, ਉਹ ਸਾਡੇ ਨਾਲ ਆਉਂਦਾ ਰਿਹਾ, ਜੇ ਅਸੀਂ ਉਹਨਾਂ ਨਾਲ ਗਏ ਆ ਸ਼ਾਮਲ ਹੋ ਗਏ ਆ ਸ਼ਹਿਰ ਨੂੰ ਆ ਪੈ ਗਏ ਮਜੀਦ ਕਿਆਂ ਨੂੰ, ਜਥਾ ਇਹਨੂੰ ਬੋਲਦੇ। ਸਿੱਖ ਵੀ ਇਸੇ ਤਰ੍ਹਾਂ ਹੀ ਮੁਸਲਮਾਨਾਂ ਨੂੰ ਵੱਢ ਟੁੱਕ ਹੁੰਦੀ।
ਉਹ ਜਿਹੜਾ ਫਿਰ 100 ਵਾਰ ਨਿੱਕਾ 100 ਵਾਰ ਉਹਨੂੰ ਆਂਦੇ ਸਨ। ਚੌਦਵੀਂ ਰਾਤ ਦਾ ਚਾਨਣ ਸੀ ਤੇ 2 ਮੀਲ ਜਾਂ 2.5 ਮੀਲ ਸਾਥੋਂ ਸਫ਼ਰ ਸੀ ਪੈਦਲ ਦਾ। ਬੰਦੇ ਬੀਬੀਆਂ ਗਰਮੀਆਂ ਸੀ ਤੇ ਕੋਠਿਆਂ ਤੇ ਆਪਣੇ ਬੀਬੀਆਂ ਬਹਿਣਾ ਤੇ ਲਾਗੇ ਕੋਈ ਬੰਦਾ ਵਾਲਾ ਬੁੱਢਾ ਠੇਰਾ ਜਾਂ ਬਾਹਰ ਨੇ ਉਹਨਾਂ ਵੀ ਲਾਗੇ ਹੋਣਾ। ਜਿਹੜੇ ਬੰਦੇ ਨੌਜਵਾਨ ਸੀ ਨਾ ਉਹ ਪਹਿਰਾ ਦਿੰਦੇ ਸੀ ਪਿੰਡ ਦੇ ਦੁਆਲੇ ਕੋਈ ਹਮਲਾ ਨਾ ਹੋ ਜਾਏ। ਉੱਠੋ ਫਿਰ ਆਵਾਜ਼ ਆਉਂਦਾ ਵੀ ਅੱਧੀ ਰਾਤ ਉਹ 100 ਆਵਾਜ਼ ਐ ਲੋਕੋ ਸਾਨੂੰ ਮਾਰ ਸਕਿਆ। ਅੱਛਾ। 14ਵੀਂ ਰਾਤ ਦਾ ਚਾਨਣ ਸੀ। ਉੱਥੇ ਸਾਰੇ ਹੀ ਮੁਸਲਮਾਨ ਸੀ ਤੇ 15-20 ਘਰ ਸੀ ਨਾ ਮੁਸਲਮਾਨ ਸੀ। ਉੱਥੋਂ ਆਵਾਜ਼ਾਂ ਆਉਂਦਾ ਪਈਆਂ ਬੰਦਿਆਂ ਬੀਬੀਆਂ ਐ ਲੋਕੋ ਸਾਨੂੰ ਮਾਰ ਸਕਿਆ ਸਾਨੂੰ ਬਚਾ। ਕੋਈ ਬੱਚਾ ਬਚਿਆ ਸੀ ਜਿਹੜਾ ਮਾਂ ਦੇ ਨਾਲ ਭੁੜਕ ਕੇ ਤੇ ਭੁੰਜੇ ਇੱਥੇ ਮੰਜੀ ਤੇ ਪੈ ਗਿਆ। ਇਹ ਅਸਰ ਹੋਇਆ ਸੀ ਜਿਸਲੇ ਉੱਥੇ ਇਹ ਹੋਇਆ ਤੇ ਸਾਡੇ ਪਿੰਡ ਵਿੱਚ ਅੱਗੇ ਲੋਕ ਲੰਘਦੇ ਸੀ ਤੇ ਬੰਦਿਆਂ ਫਿਰ ਆਖਿਆ ਇੰਨੀ ਮਖਲੂਕ ਉੱਠਣ ਜਾਂ ਉੱਠੀ ਆ ਤੇ ਆ ਲਾਗੇ ਕੀ ਹੋ ਗਿਆ ਵਾ ਤੇ ਅਸੀਂ ਜ਼ਰੂਰੀ ਆ ਜਾਨਾਂ ਦੇਣੀਆਂ ਨੇ। ਅਸੀਂ ਵੀ ਉੱਠ ਖੜੋਤੇ। ਉੱਠੋ ਫਿਰ ਅਸੀਂ ਅਖੀਰ ਵੇਖ ਕੇ ਜੋ ਖੜੋਤੇ। ਫਿਰ ਸਾਨੂੰ ਬਾਬੇ ਨਾਨਕ ਦਾ ਡੇਰਾ ਬੋਲਦੇ ਹੋ ਇਹ ਰਾਵੀ ਦੇ ਉੱਤੇ। ਅੰਗਰੇਜ਼ ਨੇ ਰਾਵੀ ਤੇ ਪੁੱਲ ਨਹੀਂ ਕਿਤੇ ਵੀ ਸਵਾਬ ਬਾਬੇ ਨਾਨਕ ਦੇ ਡੇਰੇ ਤੇ। ਤੇ ਉਹ ਜਦੋਂ ਬਾਦਸ਼ਾਹੀ ਅੰਗਰੇਜ਼ ਦੀ ਬਣੀ ਆ ਤੇ ਥੱਲੇ ਉੱਤੋਂ ਦੀ ਗੱਡੀ ਲਗਾਈ ਤੇ ਥੱਲੇ ਉਹਦੀ ਗੱਡੀ ਲਗਾਈ ਰੇਲ ਬਣਾ ਕੇ ਉੱਤੋਂ ਦੀ ਸੜਕ ਸਾਨੂੰ ਫਿਰ ਉੱਥੋਂ ਦੀ ਲਗਾਇਆ ਸੀਗਾ। ਅੱਛਾ ਤੁਸੀਂ ਲੋਕ ਕੈਂਪਾਂ 'ਚ ਨਹੀਂ ਗਏ? ਅਸੀਂ ਉਹਦੇ 2-4 ਦਿਨ ਪਰ ਨਹੀਂ ਅਸੀਂ ਛੇਤੀ ਅਸੀਂ ਆਪਣੇ ਪਿੰਡ 'ਚ ਆਕੀ ਬਣ ਕੇ ਬੈਠੇ ਰਹੇ ਸਾਂ ਤੇ ਉਹ ਆਏ ਫਿਰ ਕੈਂਪ ਲਾ ਰਹੀ ਸਾਂ। ਅੱਛਾ। ਕਿਉਂ ਇਹ ਹਕੂਮਤ ਦੀ ਮਰਜ਼ੀ ਸੀ ਨਾ। ਜਿਹੜਾ ਉਹ ਆਪਣੇ ਆਲ ਲਾਗੇ ਪਿੰਡ ਸੀ ਬੜੀ ਦੁਨੀਆ ਇਕੱਠੀ ਹੋਈ ਸੀ ਉਹਨਾਂ ਨੂੰ ਵੀ ਉਦੋਂ ਹੀ ਐਲਾਨ ਕੀਤਾ ਤੇ ਸਾਨੂੰ ਵੀ ਉਦੋਂ ਹੀ ਕੀਤਾ। ਤੁਸੀਂ ਲੋਕਾਂ ਨੇ ਆਪਣਾ ਕੋਈ ਸਮਾਨ ਵਗੈਰਾ ਚੱਕਿਆ ਡੰਗਰਾਂ ਦਾ ਕੀ ਕੀਤਾ ਉਹਦੇ ਬਾਰੇ ਦੱਸੋ। ਉਹਦਾ ਕੀ ਕੀਤਾ ਇਹ ਗੱਲ ਦੱਸੋ। ਪਵੇ ਹਜ਼ਾਰਾ ਇੱਥੇ ਹੁਣ ਇਹ ਮੈਨੂੰ ਬੁਲਾ ਕੇ ਇਹ ਤੇ ਹਰ ਬੰਦੇ ਦਾ ਨੀਚੇ ਜਦੋਂ ਘੁੰਮਦਾ ਨਾ ਮੇਰੇ ਕੋਲ ਨਹੀਂ ਗਰੀਬ ਕੋਈ ਗਰੀਬ ਹੋਵੇ ਜਾਂ ਅਮੀਰ ਹੋਵੇ ਤੇ ਸਾਰਿਆਂ ਕੋਲ ਮੰਜੀਆਂ ਹੁੰਦੀਆਂ ਭਾਵੇਂ ਉਹ ਜੋ ਜੀ ਸੌਣ। ਹਾਂਜੀ। ਅੱਛਾ ਤੇ ਅੱਗੋਂ ਸਿਆਲ ਆਉਂਦੇ ਆ ਔਰ ਕਈ ਲੋਕ ਹੋਣੀ ਰਜਾਈਆਂ ਬਣਾ ਕੇ ਤੇ ਲਈ ਆਉਂਦੇ ਤੇ ਅਜੇ ਰਜਾਈ ਦੀ ਲੋੜ ਵੀ ਨਹੀਂ ਲੇਖ ਦੀ। ਅੱਛਾ ਹਰ ਬੰਦਾ ਕੁ ਜਿਹਨੇ ਯੋਗਾ ਹੈ ਨਾ ਉਹ ਪੀੜੀਆਂ ਮੰਜੀਆਂ ਆਪਣੇ ਜੁੱਲੇ ਫਿਰ ਰਜਾਈਆਂ ਨੂੰ ਉਹ ਜੁੱਲੇ ਬਣਾ ਗਿਆ। ਅੱਛਾ ਤੇ ਫਿਰ ਲਿਆ ਕੇ ਤੇ ਉਹ ਜਿਹੜੀਆਂ ਚੰਗੀਆਂ ਰਜਾਈਆਂ ਸੀ ਨਾ ਉਹਨਾਂ ਦੇ ਜਿਹੜੀਆਂ ਭੈੜੀਆਂ ਉਹ ਤੇ ਸੁੱਟ ਦਿੱਤੀਆਂ ਗਰਮੀਆਂ ਜੀ ਉੱਠੇ ਸੀ ਤੇ ਜਿਹੜੀਆਂ ਸੀ ਨਾ ਭੈੜੀਆਂ ਸੁੱਟ ਦਿੱਤੀਆਂ ਸਾਨੇ ਰੂਮ ਤੇ ਜਿਹੜੀਆਂ ਚੰਗੀਆਂ ਰਜਾਈਆਂ ਸੀ ਉਹਨਾਂ ਦਾ ਰੂਮ ਸੁੱਟ ਦਿੱਤਾ। ਇੱਥੇ ਜਿੱਥੇ ਅਜਮੇਰ ਹੋਣ ਬੈਠੇ ਦਾ ਸਾਰਾ ਸੀ ਇਹ ਕਲਰ ਇਹਦੇ ਜਿੰਨਾ ਕੁ ਰੂਮ ਸੀ ਕਮਾਲਾਂ ਹੀ ਹੋਈ ਦੀਆਂ ਸੀ। ਅੱਛਾ ਇਹ ਛੱਡਣਾ ਸੀ ਉੱਠੇ ਕੋਈ ਭਾਜਾ ਜੰਗਲ ਨਹੀਂ ਲਿਆਂਦੇ ਕਿਸੇ ਮਾਲ ਦੇ ਰਸੇ ਦਿੱਤੇ ਵੜ ਜਿਵੇਂ ਆਹ ਪਾਸੇ ਖਾਣ ਦੇ। ਅੱਛਾ ਵੜ ਦਿੱਤੇ। ਆਹੋ ਜੰਗਲ ਨਹੀਂ ਰਸੇ ਵੱਢੇ ਜਿਹੜੇ ਅੱਗਾ ਚ ਪਾਏ ਨੇ ਕਿ ਭੁੱਖੇ ਨਾ ਮਰਨ ਤੇ ਜਿੱਧਰ ਵੱਧਦੇ ਜਾਣ। ਇੱਥੇ ਵੀ ਇਸ ਤਰ੍ਹਾਂ ਮਾਲ ਫਿਰਦਾ ਸੀ ਖਾਣਾ ਵੀ ਇੱਥੇ ਆ ਕੇ। ਅੱਛਾ ਆਹੋ ਇੱਥੇ ਵੀ ਇਸ ਤਰ੍ਹਾਂ ਫਿਰਦਾ। ਤੇ ਆਪਣੇ ਘਰ ਦੇ ਵਿੱਚ ਕੋਈ ਚੀਜ਼ ਦੱਬੀ ਦੁੱਬੀ ਤੇ ਨਹੀਂ ਸਾਰਾ ਕੁਛ ਸੋਨਾ ਵਗੈਰਾ ਅਗਰ ਹੈਗਾ ਸੀ ਉਹ ਲੈ ਆਏ ਸੀ? ਕਿਸੇ ਰਾਣੀ ਕੋਲ ਹੈ ਖਾਣ ਕੋ ਹੈ ਹੀ ਨਹੀਂ। ਗੁੱਜਰ ਹੋਣ ਡੋਗਰ ਹੋਣ ਰਾਜੇ ਕੇ ਪੁੱਟੇ ਹੋਏ ਫਰਾਰਾ ਹੋਵੇ ਆਹ ਪੁੱਠੀ ਬੋਲੀ ਬੋਲ ਗਿਆ ਸੋਨਾ ਜਿਹਾ ਹੋਇਆ ਦੱਸਣ ਉਦੋਂ ਟਾਈਮ ਹੀ ਨਹੀਂ ਸੀ ਇਹੋ ਜਿਹੇ ਤੇ ਅੱਜ ਮਕਾਨ ਨਹੀਂ ਕਹਿ ਪੱਕਾ ਮੇਰਾ ਲਾਗਲੇ ਪਹਿਲੇ ਮੈਨੂੰ ਉਹ ਪੁੱਛਦਾ ਇਹ ਗੱਲ ਸਾਨਿਆ ਪੱਠਾ ਹੀ ਹੈ ਨਹੀਂ ਤੇ ਕਿਸੇ ਕਿੱਥੋਂ ਲੈ ਆਉਣੀਆਂ ਕਿਉਂ ਮਾਮਾ ਬਈ ਉਹਦਾ ਜਵਾਬ ਦੇ ਪੱਠਾ ਹੀ ਹੈ ਨਹੀਂ ਸੀ। ਐਵੇਂ ਗੱਲਾਂ ਦੇ ਜੇ ਕੋਈ ਵੀ ਫਾਇਦਾ ਨਹੀਂ ਮੈਨੂੰ ਤਾਂ ਕੋਈ ਸਵਾਲ ਨਹੀਂ ਆਉਂਦਾ। ਅੱਛਾ ਸਵਾਦ ਆ ਉਹ ਟਾਈਮ ਦਾ ਆਦਮੀ ਹੋਵੇ ਤੇ ਜੇ ਨਾ ਕੁਬਲਾ ਗਾਜੋ ਡੱਕੇ। ਅੱਛਾ ਅੱਛਾ ਤੇ ਚੇਤਾ ਕਰਾ ਦਿਆਂਗਾ ਇਹਦੇ ਅਦਾਨੀ ਖਾਨ ਨੂੰ। ਅੱਛਾ ਅੱਛਾ ਹਾਂਜੀ। ਅੱਛਾ ਫਿਰ ਤੁਸੀਂ ਲੋਕ ਕਿੰਨੇ ਦਿਨਾਂ 'ਚ ਪਾਕਿਸਤਾਨ ਪਹੁੰਚੇ ਜਦੋਂ ਆਪਣਾ ਪਿੰਡੋਂ ਉੱਠੇ ਹੋ? ਇਹ ਕਿਤੇ ਬਾਹਰ ਨੇ ਬੋਲੋ ਕਿ ਗੱਲਾਂ ਨੂੰ ਘੱਲ ਕੇ ਆਰਾਮ ਲੈਣਾ ਵਾ ਕੀ ਲੱਭੇਗਾ ਇਹਦੇ ਵਿੱਚ? ਨਹੀਂ ਅੱਛਾ ਅੱਛਾ ਕਿੰਨੇ ਦਿਨਾਂ 'ਚ ਆ ਗਏ ਹਿੰਦੁਸਤਾਨ ਤੋਂ ਉੱਠ ਕੇ?
ਤੁਹਾਡੀਆਂ ਮੁਸੀਬਤਾਂ ਪੁੱਛ ਰਹੇ ਆ ਕਿ ਜਿਹੜੀਆਂ ਜਿਹੜੀਆਂ ਮੁਸੀਬਤਾਂ ਭੋਗੀਆਂ ਨੇ ਆਪਣੀ ਔਲਾਦ ਨੂੰ ਪਤਾ ਲੱਗੇ, ਅੱਜ ਕੱਲ ਦੇ ਨੌਜਵਾਨਾਂ ਨੂੰ ਪਤਾ ਲੱਗੇ ਕਿ ਇਹਨਾਂ ਨੇ ਲੋਕਾਂ ਨੇ ਕਿੰਨੀਆਂ ਮੁਸੀਬਤਾਂ ਵੇਖੀਆਂ, ਆਪਣੇ ਭਰੇ ਭਰਾਏ ਘਰ ਛੱਡ ਕੇ ਆਏ। ਕੋਈ ਪਤਾ ਮੇਰਾ ਕਿਉਂ ਬਾਬਾ ਜੀ ਹਰ ਘਰ ਦੀ ਹਰ ਬੰਦੇ ਦੀ ਆਪਣੀ ਸਟੋਰੀ ਹੈ। ਅਸੀਂ ਉਹਨਾਂ ਬਜ਼ੁਰਗਾਂ ਦੇ ਵੀ ਇੰਟਰਵਿਊ ਕੀਤੇ ਨੇ ਜਿਨ੍ਹਾਂ ਦੀਆਂ ਧੌਣਾਂ ਵੱਡੀਆਂ, ਜਿਨ੍ਹਾਂ ਦੇ ਵਿੱਚ ਕੀੜੇ ਪਏ, ਉਹਨਾਂ ਦੇ ਜਿਨ੍ਹਾਂ ਨੇ ਸਿੱਖਾਂ ਨੇ ਮਾਰੇ ਤੇ ਸਿੱਖਾਂ ਨੇ ਬਚਾਏ, ਆਪਣੇ ਘਰਾਂ 'ਚ 15-15 ਸਾਲ ਰੱਖੇ ਤੇ ਫਿਰ ਉਹਨਾਂ ਦੀ ਆਪਸ 'ਚ ਮੁਲਾਕਾਤ ਵੀ ਕਰਾਈ। ਠੀਕ ਹੈ, ਕੋਈ ਜ਼ਾਲਮ ਸਨ ਤੇ ਕੋਈ ਚੰਗੇ ਵੀ ਸਨ। ਨਹੀਂ ਇਹ ਤੇ ਮੈਂ ਲਿਆ ਵਾਂ, ਪਰ ਇਸ ਗੱਲ ਨੂੰ ਸੰਨ 47 ਉਜੜੇ ਨੂੰ ਚਿਰ ਕਿੰਨਾ ਹੋ ਗਿਆ? 76 ਸਾਲ ਹੋ ਗਏ। ਸੋਹਣੀ ਕੀਤੀ ਆ, ਠੀਕ ਆ। ਉਹਦੇ ਚਿਰ ਦੀ ਇਹ ਗੱਲ ਦੀ ਅੱਜ ਪੁੱਛ ਕੇ ਤੇ ਕੀ ਇਨਾਮ ਇਹਦਾ ਮੇਰੇ ਅਗਲੀਆਂ ਬੱਚਿਆਂ ਨੂੰ ਦੱਸਣ ਨੂੰ, ਅਗਲੀਆਂ 4 ਨਸਲਾਂ ਤੱਕ ਦੱਸਣਗੇ, ਅਗਲੀ ਨਸਲ ਨੂੰ ਕੀ ਪਤਾ, ਇਹਨੂੰ ਕੀ ਪਤਾ ਸੂਫੀ ਦੇ ਪੋਤੇ ਨੂੰ। ਅੱਜ ਕੱਲ ਦੇ ਨਿਆਣਿਆਂ ਨੂੰ ਤੁਹਾਡੀ ਗੋਤ ਪੁੱਛੀ ਹੈ? ਮੈਂ ਗੋਤ ਪੁੱਛੀ ਤੁਹਾਡੀ? ਪੁੱਛੀ ਹੈ ਨਾ? ਅੱਜ ਕੱਲ ਦੇ ਨਿਆਣੇ ਨੂੰ ਪੁੱਛੋ, ਉਹਨੂੰ ਗੋਤ ਨਹੀਂ ਪਤਾ। ਪੁਰਾਣਿਆਂ ਦੀ ਇਹ ਦੱਸਣ ਇਹ ਮਫੂਦ। ਅੱਜ ਕੱਲ ਤੁਹਾਡੇ ਕੋਈ ਅੱਜ ਕੱਲ ਤੇ ਹਰ ਬੰਦਾ ਰਾਜਪੂਤ ਬਣਿਆ ਫਿਰਦਾ, ਦੂਸਰਾ ਬਣਿਆ ਫਿਰਦਾ, ਉਹਨੂੰ ਇਹ ਨਹੀਂ ਪਤਾ ਮੇਰੀ ਗੋਤ ਕਿਹੜੀ, ਮੇਰੇ ਪਿੱਛੋਂ ਪਿਛੋਕੜ ਕਿਹੜਾ। ਉਹਦੀ ਮਾਂ ਦਾ ਧੌਂਸਾ ਬਾਬਾ ਨਹੀਂ ਹੁਣ ਰੱਬ ਜਿਹੜੀ ਜਦੋਂ ਮੈਂ ਅੱਗੇ ਸਾਂਗ ਲਾਇਆ ਮੈਂ ਉਹ ਲੱਗਾ ਹੀ ਲਾਉਣ, ਆਖਿਆ ਜਬ ਆਪ ਅੱਜ ਕੱਲ ਨੂੰ ਕੀ ਪਤਾ ਲਾਉ ਲੱਗਾ ਕੀ ਇੱਥੇ ਆ ਰਿਹਾ ਤੁਹਾਡੇ ਸਾਰਿਆਂ ਕੋ ਵਾਹ ਤਾਂ ਸਹੀ। ਮੇਰਾ ਜੇ ਕਿਹਨੂੰ ਠੋਕ ਗਿਆ ਨਾ ਵਾਹ ਭਾਈ ਵਾਹ। ਇਹ ਤੇ ਕੋਈ ਸਵਾਲ ਮੈਨੂੰ ਤੇ ਇਸ ਗੱਲ ਦਾ ਸਵਾਲ ਨਹੀਂ ਆਉਂਦਿਆ। ਅੱਛਾ ਇਹ ਦੱਸ, ਮੇਰੇ ਮਾਸ਼ਾਅੱਲਾ 3 ਪੋਤੇ ਆ ਤੇ ਸ਼ਾਦੀशुदा ਨੇ। ਸ਼ਾਦੀशुदा ਰਾਤੀ ਬੱਚਾ ਜੰਮ ਗਿਆ, ਸਵੇਰੇ ਉਹਦੇ ਮਾਂ ਪਿਓ ਨੂੰ ਵਿਆਹ ਨਹੀਂ ਦਿੰਦਾ, ਇੱਦਾਂ ਦਾ ਨਹੀਂ ਖਾਦੇ ਪੁੱਤ। ਅੱਛਾ ਤੇ ਇਨਸ਼ਾਅੱਲਾ ਹੁਣੇ ਹੀ ਆ ਜਾਣ। ਨਜ਼ਰਾਂ ਨੂੰ ਅੱਜ ਜਨਾਬ ਆਪਣੇ ਤੇ ਆਖੀ ਐਵੇਂ ਕਰਦਾ ਸੀਗਾ। ਇਹ ਸਾਰਿਆਂ ਜਣਿਆਂ ਨੇ ਆਪ ਆਪਣੇ ਘਰਾਂ 'ਚ ਦੱਸੋ ਭਾਈ, ਹਿੰਦੁਸਤਾਨ ਤੋਂ ਤੁਰਿਆ 2 ਦਿਨ ਲੱਗੇ ਸੀ, 5 ਦਿਨ ਲੱਗੇ। ਵਾਹ ਵਾਹ ਵੇਖ ਤੇ ਯਾਰ ਸਿਆਪਾ ਜੀ। ਅੱਛਾ ਅੱਧਾ ਘੰਟਾ ਲੱਗਾ, ਅੱਧਾ ਦਿਨ ਲੱਗਾ। ਸਹੀ गलत ये मैं जान के आ गया गलत पर आज भी बोला नहीं मानना हमने गलत ਇਹ ਤੇ ਸਾਰਾ ਦਾ ਨਾਨਾ ਪਿੱਛੇ ਹੋ ਗਿਆ ਬੈ ਜੀ, ਉਹਦਾ ਸਾਰਾ ਇੰਟਰਵਿਊ ਦਾ ਸਤਿਆਨਾਸ਼ ਕਰਤਾ ਵਾ, ਉਹਨਾਂ ਅਪਲੋਡ ਕਰਨਾ ਵਾ। ਇਹ ਰੱਖਣਾ ਅਗਲੀ ਨਸਲ ਨੂੰ ਦੱਸਣ ਨੂੰ, ਨਸਲ ਦਾ ਨੂੰ ਦੱਸਣ ਲਈ। ਉਹਨਾਂ ਆਖਣਾ ਐਵੇਂ ਦੇ ਹਾਉ ਰਾਈਟ ਬਾਬੇ ਹੁੰਦੇ ਸੀ, ਉਹਨਾਂ ਕਹਣਾ ਉਹਨਾਂ ਕੁਛ ਨਹੀਂ ਹੁੰਦੇ। ਉਹ ਰਾਣੀ ਖਾਲਾ ਬਣੇ ਨਾ ਪੁੱਤ, ਉਹ ਹੋਵੇ ਨਾ ਆਰਾਮ ਨਾਲ ਜਿਹੜੇ ਪੂਰੇ ਦਾ ਮਾਲਕ, ਉਹ ਐਵੇਂ ਗੱਲ ਮੇਰੇ ਹੁੰਦੀਆਂ ਗਾੜੀਆਂ ਆ ਕੇ ਲੈ ਜਾਏ ਨੇ। ਨਹੀਂ ਜਦੋਂ ਅਸੀਂ ਮਰ ਮੁਰ ਗਏ ਉਦੋਂ ਨਿਆਣਿਆਂ ਨੇ ਕਹਿਣਾ। ਲੋ ਜੋ ਤੁਸੀਂ ਨਾ ਇਹ ਦੱਸੋ ਕਿੰਨੇ ਦਿਨਾਂ ਜੇ ਆਪਾਂ ਪਾਕਿਸਤਾਨ ਪਹੁੰਚੇ? ਮੈਂ ਤੇ ਅੱਗੇ ਆਖਿਆ ਵੀ ਅੱਧੇ ਦਿਨ ਗੱਲ ਨਾਲ ਮੈਂ ਆਪੇ ਕਹਤਾ ਗਲਤ ਹੀ ਹੋਈ ਇਹ ਗੱਲ ਸਾਈ ਦੀ ਸਾਰੀ। ਅਸਲ ਗੱਲ ਜਿਹੜਾ ਗੁਰਦਾਸਪੁਰ ਸੀ ਨਾ, ਇਹ ਨੇੜੇ ਸੀ ਨਾ, ਇਹਦੇ ਪਾਕਿਸਤਾਨ ਦੇ ਨੇੜੇ ਨਹੀਂ, ਲੇਕਿਨ ਫਿਰ ਵੀ ਕਈ ਲੋਕ ਉਧਰ ਨੂੰ ਟੁਰ ਗਏ ਸੀ, ਕੈਂਪਾਂ 'ਚ ਬੈਠੇ ਰਹੇ 2-2 ਮਹੀਨੇ 3-3 ਮਹੀਨੇ। ਹਾਂਜੀ ਤੁਹਾਨੂੰ 2 ਦਿਨ ਲੋਕੋ ਛੁੱਟੀ ਆ, ਆਪਣੇ ਵਾਸਤੇ ਕੋਈ ਪਨੀਰ ਜਾਂ ਫਿਰ ਰਾਹ 'ਚ ਉੱਥੇ ਲੰਗਰ ਤੇ ਹੈ ਕੋਈ ਨਹੀਂ ਜਾਂ ਕਿਸੇ ਪਕਾ ਕੇ ਖਾ ਲੈਣਾ। ਅੱਛਾ ਹੁਣ ਆਪਣੀ ਨਾ ਕਰੀ ਜਾਓ ਜਾਂ ਪਿਛਾਂ ਕੱਢੋ ਇਹਨਾਂ ਨੂੰ। ਯਾਰ ਦੱਸ ਪਰਾਂ ਹੋ ਜਾ। ਆਹੋ ਅੱਛਾ ਦੱਸੋ ਜਨਾਬ। ਅੱਛਾ ਉਹਨਾਂ ਨੇ ਆਰਡਰ ਸਾਡੇ ਨਾਲ ਕੀਤਾ ਵੀ ਤੁਸੀਂ ਫਲਾਣੇ ਦਿਨ ਨਾ 1 2 3 ਦਿਨਾਂ ਦੇ ਉਸ ਖਲੋਣ ਦੇ ਵਿੱਚ ਤੁਸੀਂ ਜਾਣਾ ਜੇ ਪਾਕਿਸਤਾਨ। ਕੋਈ ਆਪਣੇ ਵਾਸਤੇ ਚਨੇ, ਕੋਈ ਪੰਜੀਰੀ, ਕੋਈ ਖਾਣ ਦਾ ਰਾਹ 'ਚ ਇੰਤਜ਼ਾਮ ਕਰ ਲਓ। ਅੱਛਾ ਹੁਣ ਇਹ ਬੁਰੇ ਹਾਲ ਦੀ ਗੱਲ ਲੱਗਣ ਦੱਸਣ। ਠੀਕ ਆ, ਬਣਾ ਲਿਆ ਸਾਰਿਆਂ ਆਪੋ ਆਪਣੀ ਜ਼ਰੂਰਤ ਵਾਸਤੇ। ਅੱਛਾ ਇਹ ਸਾਨੂੰ ਗੁਰਦਾਸਪੁਰ ਵਾਲਾ ਜ਼ਿਲ੍ਹਾ ਸੀ, 604 ਮੀਲ ਸੀ। ਇਹ ਰੋਜ਼ ਸੜਕੇ ਚਾਹ ਰਿਹਾ ਨਾ, ਪੱਕੀ ਸੜਕ ਸੀ। ਹਾਂਜੀ ਨਲਕਿਆਂ ਦੇ ਉੱਤੇ ਉਹਨਾਂ ਨੇ ਨਲਕਿਆਂ ਯਾਰ ਪਾਤਾ। ਅੱਛਾ ਤੇ ਜਿਹੜਾ ਸਾਡੇ ਨਾਲ ਅਫਸਰ ਸੀ, ਅਫਸਰ ਉੱਪਰ ਤਾਂ ਸਾਡਾ ਹੈ ਹੀ ਨਹੀਂ ਕੋਈ ਵੀ, ਨਾ ਮਿਲਟਰੀ ਸੀ ਨਾ ਫੌਜ ਨਾ ਸਿਪਾਹੀ ਸੀ। ਇੱਕ ਜਵਾਨ ਅੱਲਾ ਦਿੱਤਾ ਬੜੀਆਂ ਤਾਕਤਾਂ ਵਾਲਾ ਸੀ, ਉਹਦੇ ਕੋਲ ਗੱਡੀ ਇਸ ਰੁਕਦੀ ਸੀ, ਗਾੜੀ ਇੰਨਾ ਉੱਚਾ ਆ ਗਿਆ ਨਾ ਬੋਚ ਜਾਂ ਉੱਚਾ ਥਾਂ ਜਾਂ ਅੱਗੇ ਨੀਵਾਂ, ਸਿੱਧੀ ਗੱਡੀ ਨਿਕਲ ਜਾਂਦੀ, ਉਹਨੂੰ ਕੋਈ ਮੁਸ਼ਕਲ ਨਹੀਂ ਸੀ ਹੁੰਦੀ। ਉਹਨੇ ਫਿਰ ਦੁਆਰੇ ਫਿਰ ਕੇ ਤੇ ਉਹਨੇ ਕਹਿਣਾ ਕਿ ਦਿਨ ਸੀ ਭਾਦੋ ਦੇ,
ਆ ਹੁਣ ਅਸੂ ਤੋਂ ਪਿਛਲਾ ਮਹੀਨਾ ਭਾਦੋ ਅੱਛਾ। ਬਹੁਤ ਤੇਜ਼ ਹੁੰਦਾ ਵਾ ਹੂੰ। ਗੱਲ ਕਰੀ ਜਾਣੀ ਸ਼ਾਮੇ ਬਹਿ ਕੇ ਹੂੰ। ਤੇ ਧੁੱਪੇ ਖਲੋਣੇ ਨਾ ਹੁਣੇ ਹੀ ਤੂੰ ਛੇਤੀ ਆਖਣ ਦਾ ਪਰ ਨਹੀਂ ਮੁੜੀ ਸ਼ਾਮੇ ਚਲੀਏ ਅੱਛਾ ਅੱਛਾ। ਉਹ ਹਾਲ ਸੀ ਸਾਡੇ। ਹੂੰ। ਉਹਨੇ ਆਖਿਆ ਪਾਣੀ ਨਾ ਪੀਵਿਓ ਇਹਨਾਂ ਯਾਰ ਪਾਤੇ ਜੇ ਹਿੰਦੂਆਂ ਨੇ ਨਲਕਿਆਂ ਚ ਅੱਛਾ। ਤੇ ਜੇ ਕੋਈ ਛਪੜੀ ਛੁਪੜੀ ਨਾਲ ਹੁੰਦੀ ਸੀ ਨਾ ਇਹ ਉਹਦੇ ਚ ਵੀ ਜ਼ਹਿਰ ਪਾ ਦਿੰਦੇ ਆ ਰਾਤ ਸੁਣਦੇ ਨੇ ਅਗਲਾ ਪੋਸ਼ ਹੂੰ। ਇਹਨਾਂ ਨੂੰ ਕੱਲ ਪੁੱਛੀ ਚੇਤਾ ਭੁੱਲਾ ਇਹਨਾਂ ਦੇ ਫਿਰ ਕੀ ਲੱਗਣਾ ਇਸ ਗੱਲ ਦਾ ਜੋਰ ਹਾਂਜੀ। ਅਖੇ ਤੁਹਾਡੀ ਆਉਣ ਵਾਲੀਆਂ ਨਸਲਾਂ ਸਮਝਣਗੀਆਂ ਚੰਗਾ ਉੱਥੇ ਮੇਰੀ ਕਵਰ ਤੇ ਜਨ 20 ਮਨ ਸੋਨਾ ਰੱਖਣਾ ਮੈਨੂੰ ਹੁਣੇ ਦੇ ਨਾ ਏਡਾ ਰਾਣੀ ਖਾ ਬਣ ਕੇ ਅੱਛਾ ਫਿਰ। ਅੱਛਾ ਅੱਛਾ ਫਿਰ ਕੀ ਪੀਣਾ ਹੈ ਪਾਣੀ ਤੇਰੇ ਵੱਲ ਕਰਨੇ ਨਾ ਯਾਰ ਹੂੰ। ਤੂੰ ਮਗਰ ਤੱਕ ਚੱਲ ਜਾਏਗਾ ਤੂੰ ਨਹੀਂਗਾ ਉਹ ਪਾਣੀ ਪੀਣਾ ਪਾਣੀ ਵਿੱਚ ਨਾ ਹੀ ਯਾਰ ਪਾਇਆ ਹੋਵੇ ਕਹਿ ਦਿਓ ਯਾਰ ਪਾਤਾ ਹੂੰ। ਤੇ ਸਾਨੂੰ ਜੀਦਾ ਅਦਾਨ ਦੇ ਵੀ ਪਾਣੀ ਨਾ ਪੀਓ ਤੇ ਨਲਕਾ ਵੀ ਗਿਰਦੇ ਗਿਰਦੇ ਸੀ ਅੱਛਾ ਫਿਰ ਭੁੱਖਿਆ ਤੇ ਆਇਆ ਹੂੰ। ਤੁਰੇ ਰਹਿਣਾ ਤੇ ਸਿਆਣਾ ਤੇ ਚੁੱਪ ਕਰ ਦੇਗਾ ਤੇ ਬਾਲਾਂ ਵਿਚਾਰਿਆ ਰੋਣਾ ਓਏ ਹੋਏ। ਮਾਵਾਂ ਦੇ ਕੋਲ ਆਏ ਭਾਜੀ ਦੇ ਲੋ ਆਏ ਭਾਜੀ ਦੇ ਲੋ ਤੇ ਉਸ ਮਾਂ ਨੂੰ ਜਾਂ ਉਹਦੇ ਪਿਓ ਨੂੰ ਜਾਂ ਉਸ ਕੁਲਬੇ ਨੂੰ ਪੁੱਛਿਆ ਜਾਣੇ ਵੀ ਸਾਡਾ ਇਹ ਬੱਚਾ ਕੀ ਹਾਲ ਚ ਹੋ ਗਿਆ ਹੋਇਆ ਓਏ ਹੋਏ। ਇਹ ਅਕਸਰ ਸਾਡੇ ਨਾਲ ਹੋਏ ਸੀ ਫਿਰ ਜਿੱਥੋਂ ਤੁਰਨਾ ਵੀ ਸਹੀ ਸਹੀ ਫਿਰ ਅਫਸਰ ਸੀਗਾ ਉਹ ਫਿਰ ਪਹਿਲਾਂ ਥਾਂ ਚੈੱਕ ਕਰਦਾ ਸੀ ਹੂੰ। ਜਿੱਥੇ ਜਾਣਾ ਟਾਈਮ ਹੁਣ ਆ ਗਿਆ ਸ਼ਾਮ ਦਾ ਹਾਂਜੀ ਜਿੱਤੇ ਹੁਣ ਨਹੀਂ ਸ਼ਾਮਾਂ ਨੂੰ ਜਦ ਮੰਡੀ ਗਿਆ ਤੇ ਆ ਜਾਂਦੇ ਆ ਜਾਂ ਪੱਠੇ ਬਦਲਵਾ ਰਾਣੀ ਖਾਓਗੀ ਆਪਣੇ ਘਰ ਆ ਜਾਂਦਾ ਵਾ ਹੂੰ। ਅੱਛਾ ਇਹਨਾਂ ਹੁਣ ਬਿਠਾ ਦੇਣਾ ਵਾ ਕਾਫਲਾ ਬਹੁਤ ਵੱਡਾ ਸੀ ਹੂੰ। ਬਹੁਤ ਵੱਡਾ ਸਾਰਾ ਸੀ ਪਹਿਲਾਂ ਤੋਂ ਬੰਦੇ ਜਿਹੜੇ ਅੱਗੇ ਜਾਣੇ ਆ ਉਹਨਾਂ ਨੂੰ ਉੱਥੇ ਮੈਦਾਨ 'ਚ ਬਿਠਾ ਦਿੱਤਾ ਹੂੰ। ਪਿੱਛੋਂ ਉੱਥੇ ਆ ਕੇ ਤੇ ਬਹਿੰਦੇ ਗਏ ਇੱਥੇ ਬਹਿ ਗਿਆ ਉੱਥੇ ਬਹਿ ਗਿਆ ਉੱਥੇ ਬਹਿ ਗਿਆ ਕਿਹੜੇ ਸਮਾਨ ਕੋਲ ਸੀ ਡੰਗਰ ਸੀ ਕੋਲ ਜਿਹੜੇ ਉਹ ਮੋਟਰ ਜਾਣੇ ਸੀ ਬਣ ਸਾਡੇ ਸਤਾ ਸੀ ਸਾਰੇ ਜਣੇ ਉੱਥੇ ਫਿਰ ਆਪਣੇ ਕੋਈ ਜੀ ਚੁੱਲ੍ਹਾ ਜ਼ਮੀਨ 'ਚ ਬਣਾਉਣਾ ਹੂੰ। ਉਹਨੂੰ ਖੋਤਰ ਕੇ ਹੂੰ। ਨਹੀਂ ਕਿ ਕਿੱਤਾ ਵਾਲਾ ਹੁਣ ਤੇ ਜਾਈਦਾ ਸੀ ਕਿੱਤਾ ਵਾਲਾ ਜ਼ਮੀਨ ਨੂੰ ਹਲੋ ਪੱਟ ਕੇ ਨੰਬੇ ਦੇ ਨਾਲ ਉਹਦੇ ਅਜ਼ਮ ਦੇ ਨਾਲ ਹਾਂਜੀ। ਆਹੋ ਤੇ ਉਹ ਉੱਥੇ ਉਹਦਾ ਤਵਾ ਰੱਖ ਲੈਣਾ ਹੂੰ। ਬਾਲਣ ਕਈਆਂ ਲੋਕਾਂ ਨੇ ਉੱਥੋਂ ਹੀ ਲੁਹਾਰਾ ਤੋਂ ਪੜਾ ਪੜੂ ਕੇ ਪਾੜ ਕੇ ਛੋਟਾ ਕਰਕੇ ਉਹ ਲਿਆ ਜਾਏ ਹੂੰ। ਕੁਛ ਉੱਥੋਂ ਬੰਦਿਆ ਫਲ ਫੂਲ ਲੈਣਾ ਕੋਈ ਢਿੱਗਦੀ ਜਗ੍ਹਾ ਪਿਛਾ ਹੋਈ ਸੀ ਅੱਛਾ ਤੇ ਫਿਰ ਰੋਟੀਆਂ ਕੱਚੀਆਂ ਪੀਲੀਆਂ ਹਾਂਡੀ ਨਾ ਪਕੜੀ ਓਏ ਹੋਏ। ਤੇ ਰੋਟੀ ਉੱਥੇ ਖਾ ਖੂ ਲੈਣੀ ਆਪਾਂ ਇਹ ਹਸ਼ਰ ਹੋਏ ਸੀ ਸਵੇਰੇ ਫਿਰ ਟਾਈਮ ਨਾਲ ਠਾਲ ਦੇਣੇ ਤੇ ਅਫਸਰ ਨੂੰ ਕਿ ਆਖ ਦੇ ਜਾਓਗਾ ਅਸਾਂ ਨਹੀਂ ਉੱਠਣਾ ਹੂੰ। ਇਹ ਆਖਿਆ ਜਾਂਦਾ ਸੀ ਇਹ ਗੱਲ ਨਹੀਂ ਉਹਨੇ ਐਲਾਨ ਕਰ ਦੇਣਾ ਵੀ ਬਾਗ ਵੇ ਭਾਈ ਉੱਠ ਖਲੋਣਾ ਇੱਕ ਖੂਹ ਸੀ ਲਾਗੇ ਬੜਾ ਵੱਡਾ ਨਲਕਾ ਕੋਈ ਨਾ ਉਸ ਖੂਹ ਦੇ ਉੱਤੇ ਲੋਕੀ ਪਾਣੀ ਲੈਣ ਗਏ ਅਫਸਰ ਨੇ ਉਹਨੂੰ ਪਾਸ ਕੀਤਾ ਵੀ ਯਾਰ ਨਹੀਂ ਜੀ ਪਾਇਆ ਹੂੰ। ਤੇ ਯਕੀਨ ਕਰਕੇ ਜਾਣੀ ਇੰਨੀ ਮੇਲਿਆਂ 'ਚ ਦੁਨੀਆ ਨਹੀਂ ਵੇਖੀ ਜਿੰਨੀ ਖੂਹ ਦੇ ਉੱਤੇ ਦੁਆਲੇ ਵੇਖੀ ਅੱਛਾ। ਤੇ ਤੂੰ ਭਾਂਡਾ ਕੱਢ ਲਿਆ ਨਾ ਮੈਂ ਕੋਲ ਆਪੋ ਆ ਗਿਆ ਸੀ ਤੇ ਆਪਣੇ ਪਾਕਾਂ ਨੂੰ ਬਾਲਟੀਆਂ ਜੋ ਰਸੇ ਵੱਡੇ ਦੇ ਨਾਲ ਹੂੰ। ਉਹ ਹਲੇ ਨਹੀਂ ਵੱਡੇ ਪਿੱਛੋਂ ਹੀ ਇੰਤਜ਼ਾਮ ਬਾਬੇ ਆਜ਼ਮ ਸਲਾਮ ਦੀ ਔਲਾਦ ਇਹਦੀ ਬੇਕਲ ਨਹੀਂ ਅੱਛਾ। ਅੱਜ ਵੀ ਕਿਸੇ ਬੰਦੇ ਜਾਣਾ ਪਵੇ ਤੇ ਬੰਦੇ ਸਮਝ ਲੈਂਦੇ ਆ ਹੂੰ। ਯਾਰੀ ਜੁੱਤੀ ਟੁੱਟੀ ਆ ਇਹ ਨਹੀਂ ਉਹ ਪਾਉਣੀ ਚੰਗੀ ਪਾ ਲਾ ਖਸਮਾਂ ਨੂੰ ਖਾਏ ਨੂੰ ਇੱਥੇ ਅੱਛਾ। ਅੱਛਾ। ਤੇ ਉਹ ਫਿਰ ਪਾਣੀ ਨਹੀਂ ਸੀਗਾ ਲਾਗੇ ਦੇ ਖੂਹ ਸੀ ਨਾ ਹੋਰ ਕਰੀਬ ਹੂੰ। ਉਹਨਾਂ ਸਾਰਿਆਂ ਦੀ ਯਾਦ ਪਾਤਾ ਵੀ ਇੱਥੇ ਇਹਨਾਂ ਨੇ ਬਿਠਾ ਲੈਣੇ ਆ ਤੇ ਪਾਣੀ ਪੀਣਗੇ ਤੇ ਉਹ ਸਕੂਲ ਦਾ ਪਾਣੀ ਠੀਕ ਸੀ ਬਈ ਤੁਸੀਂ ਉਹ ਪੀਤਾ। ਉਹਦਾ ਪਾਸ ਕਰਦਾ ਸੀ ਅੱਛਾ। ਉੱਥੇ ਵੀ ਸਰਕਾਰ ਮੇਰੀ ਹੋ ਇਹ ਦਲੀ ਤੇ ਮਲੀ ਦੀ ਹੁੰਦੀ ਸੀ ਉਹਨੇ ਤੇਰੇ ਸਿਰ ਤੇ ਵਾਲ ਨਹੀਂ ਕਿ ਜਿੰਨੇ ਸਾਹਮਣੇ ਲੋਕ ਸੀ ਉੱਥੇ ਖਲੋਤੇ ਹੋਏ ਪਾਣੀ ਲਿਆ ਵਿਚਾਰਿਆ ਔਰ ਛੋਟੀਆਂ ਭਰ ਲਿਆ ਹੂੰ। ਤੇ ਕੁੜ ਆਪਣੇ ਜੀਆਂ ਦੇ ਮੂੰਹ ਤੋਂ ਆਪਣਿਆਂ ਚ ਮੈਂ ਆਪਣਿਆਂ ਚ ਹੂੰ। ਇਹ ਹੱਸਾ ਆਪਣੋ ਆਪਣੀ ਪਈ ਸੀ ਆਪੋ ਜਿਹੜੇ ਫਿਰ ਦੇਵੇ ਆ ਪੋਰਸਾਂ ਨੂੰ ਲਗਾਇਆ ਹੂੰ। ਤੇ ਫਿਰ ਥੋੜੀਆਂ ਖੁਸ਼ੀਆਂ ਹੋ ਗਈਆਂ ਵੀ ਆਪਣਾ ਸਾਡਾ ਇਲਾਕਾ ਆ ਅੱਛਾ ਗਿਆ ਕਿ ਬਚ ਗਏ। ਸਾਨੂੰ ਮਾਰੇ ਵਧੇਗਾ ਤਾਂ ਨਾ ਹੁਣ ਕੋਈ ਵੀ ਓਏ ਹੋਏ ਹੋਏ। ਰਾਹ ਦੇ ਵਿੱਚ ਜਦੋਂ ਹੁੰਦੇ ਸੀ ਆ ਕੋਈ ਮਰੇ ਲੋਕ ਵੀ ਵੇਖੇ ਜਾਂ ਕੋਈ ਹਮਲੇ ਹੋਏ ਰਾਹ 'ਚ ਜਿੱਥੇ ਉਹ ਤੇ ਹਮਲੇ ਵੀ ਕਰਦੇ ਸੀ। ਕਿੱਥੇ ਮੈਨੂੰ ਤੁਸੀਂ ਲਿਆ ਹਰਾਇਆ ਹੋਵੇ ਚਲੋ ਕਰੋ ਇਹੋ ਜਿਹੀ ਗੱਲ ਨਹੀਂ
ਆ ਪੰਜਾਂ ਸੱਤਾਂ ਇੰਟਰਵਿਊ ਲੈਣਾ ਨਾ ਤੁਹਾਡਾ ਅੱਛਾ ਉਹ ਚੋ ਅੱਡਿਆਂ ਗਾਕਾ ਲੈ ਵੇਗਾ ਆ ਜੇ ਗੱਲ ਕਰੋ ਪੰਜਾਂ ਸੱਤਾਂ ਜਿਹੜੀਆਂ ਦੇ ਜਿਹੜੇ ਮੋੜ ਬਣੇ ਉਹਨਾਂ ਲਿਆਓ ਗੱਲ ਤੇ ਕਰੇ ਕਰਾਵੇ ਬਾਬਾ ਜੀ ਤੁਸੀਂ ਇਹ ਅੱਛਾ ਖਲੋ ਜਾ ਹੁਣ ਤੁਹਾਡੇ ਬੜੇ ਬੜੇ ਮੁਤਮਿਰਾਂ ਲੋਕਾਂ ਨੇ ਸੁਣਨੇ ਹੀ ਹੈ, ਤੁਹਾਡੇ ਹੁਮਤ ਦੇ ਨੇ ਵੀ ਮੁਲਕਾਂ ਦੇ ਸੁਣਨੇ ਬੰਦਿਆਂ ਨੂੰ ਛਡਾਉਣਾ ਬਾਹਰ ਦੇ ਮੁਲਕਾਂ ਦੇ ਬੰਦਿਆਂ ਸੁਣਨੇ ਆ ਗੱਲ ਕਰੋ ਦੱਸੋ ਕਿ ਸਾਡਾ ਨਇਆ ਵਾਕਿਆ ਹੋਇਆ ਤੇ ਯੂਨਿਟ ਦਾ ਬਣਾ ਬੱਚਿਆਂ ਨੂੰ ਦੱਸੋ ਉਹਨਾਂ ਨੇ ਵੀ ਸੁਣਨੇ ਹੀ ਹੈ। ਮੈਨੂੰ ਲੱਗਦਾ ਉਦੋਂ ਤੱਕ ਮੈਮਰੀ ਫੁੱਲ ਹੋ ਜਾਣੀ ਜਦੋਂ ਤੱਕ ਜਿਸਲੇ ਡੇਰੇ ਵਾਲਾ ਪੁਲ ਸਾਨੂੰ ਪਾਸ ਕੀਤਾ ਨਾ ਪੁਲ ਦਾ ਹਿੱਸਾ ਵਾ ਤੇ ਅਗਲਾ ਹਿੱਸਾ ਪਾਕਿਸਤਾਨ ਵਿੱਚ ਸੀ ਤੇ ਪਿਛਲਾ ਇੰਡੀਆ ਵਿੱਚ ਸੀ ਆ ਰਾਵੀ ਦੇ ਉੱਤੇ ਸੀ ਪੁਲ ਰਾਵੀ ਤੇ ਕੋਈ ਪੁਲ ਨਹੀਂ ਉਹ ਲਾਹੌਰ ਨੂੰ ਜਿਹੜੀ ਪੁਲ ਵਾ ਉਹ ਤੇ ਲਾਹੌਰ ਏਡਾ ਵੱਡਾ ਜਾਣਾ ਅੱਛਾ ਬਾਕੀ ਨਹੀਂ ਕਿਤੇ ਸਹੀ ਤੇ ਸਰਕਾਰ ਮੇਰੀ ਉਹ ਜਿਸੇ ਸਾਨੂੰ ਠੰਡ ਪੈ ਗਈ ਵੀ ਪਿਛਲਾ ਡਰ ਮੁੱਕਾ ਤੇ ਹੁਣ ਆਪਣੇ ਇਲਾਕੇ ਜਾ ਗਏ ਅੱਛਾ ਇੱਥੇ ਕਿਹੜੀ ਮਾਂ ਬੈਠੀ ਸੀ ਜਿਹਨੇ ਆਖਣਾ ਜਾਓ ਪੁੱਤ ਤੁਹਾਡੀ ਰੋਟੀ ਪੱਕੀ ਦੀ ਤੇ ਖਾ ਲਓ ਉੱਥੇ ਕਦਰਾਂ ਕੁੱਲਾਂ 'ਚ ਬਹਿ ਕੇ ਤੇ ਟੋਏ ਟਾਏ ਮਾਰਨੇ ਇੱਕ ਥਾਂ 'ਤੇ ਬਹਿ ਗਏ ਤੋ ਬਸ ਬੁਖਾਰ ਕਰੀਏ ਸਿੱਖ ਵੀ ਮੁਸਲਮਾਨਾਂ ਵੱਢ ਕੇ ਅਖੀਰ ਦਿੱਤੀ ਸੀ ਕਰ ਅੱਛਾ ਆ ਕਰੋ ਯਾਰ ਦੇ ਜਬ ਲੱਭਣ ਇਹੋ ਹੀ ਦੱਸਣ ਉਹ ਇਹ ਤੇ ਠੀਕ ਆ ਮੈਂ ਕਿਹਾ ਇਹ ਕਰੋ ਕੇ ਹਾਂਜੀ ਇਹਦਾ ਨਾਂ ਤੁਹਾਨੂੰ ਭੁਲੇਖਾ ਦੇ ਨਾ ਮੈਨੂੰ ਹੀ ਆ ਅੱਛਾ ਇਹਦੇ ਕਦਰ ਸੀ ਅਸੀਂ ਇੱਥੇ ਆਣ ਕੇ ਬੈਠੇ ਤੇ ਉਰੇ ਦੀ ਵਾਹ ਇੱਧਰ ਹੀ ਆਉਂਦੀ ਹੈ ਨਾ ਹਾਂ ਯਕੀਨ ਕਰਕੇ ਜਾਣਿਓ ਹਾਏ 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 ਕੋਈ ਬੀਬੀ ਘਰਾਂ ਚ ਆਟਾ ਗੁੰਨੇ ਤੇ ਵੀ ਬੈਠੇ ਜੇ ਸਾਰੇ ਜੀ ਤੇ ਇੰਨੀ ਬਦਬੂ ਆਈ ਬੰਦਿਆਂ ਆਖਿਆ ਵੀ ਪਿੱਛੋਂ ਤੇ ਬਚ ਕੇ ਆ ਗਏ ਆ ਤੇ ਆ ਜਿਹੜੀ ਵਾਹ ਵਾ ਇਹ ਸਾਨੂੰ ਇੰਨੀ ਮਾਰ ਦੇਣਾ ਅੱਜ ਇੱਥੇ ਇਹ ਠੋਠ ਖੜੂਈ ਹੈ ਵਿੱਚੋਂ 5-4 ਬੰਦੇ ਪਰਾਂ ਉਹਨਾਂ ਫਿਰੇ ਉਹਨਾਂ ਕਿਹਾ ਉੱਠ ਖੜੋ ਉਹ ਲਾਸ਼ਾਂ ਦਾ ਖੂਹ ਭਰਿਆ ਹੋਇਆ ਖੂਹ ਕਿਤੇ ਛੋਟਾ ਜਿਹਾ ਨਹੀਂ ਹੁੰਦਾ ਜ਼ਮੀਨ ਦੀ ਸਦਾ ਚ ਐਵੇਂ ਕੋ ਗੱਲ ਕਰਕੇ ਪਿਛਾ ਨਿਕਲ ਲਗਾ ਤੇ ਖੂਹ ਭਰਿਆ ਹੋਇਆ ਲਾਸ਼ਾਂ ਦਾ ਉੱਠ ਕੇ ਕਾਲੋ ਕਾ ਸਕੂਲ ਜਾਇਆ ਉੱਥੋਂ ਫਿਰ ਇੱਥੇ ਆ ਗਏ ਬੰਦੋ ਕੀ ਅੱਛਾ ਅੱਛਾ ਇੱਥੇ ਵੀ ਕੋਈ ਸ਼ਾਇ ਨਹੀਂ ਸਹੀ ਸਾਡੇ ਵਾਸਤੇ ਸਵਾਲ ਦਾ ਕੋਈ ਆਸਰਾ ਨਹੀਂ ਬਾਲਣ ਲੋਕਾਂ ਵਿੱਚ ਪੱਠੇ ਵੱਢ ਕੇ ਲੋਕਾਂ ਵਿੱਚ ਐਸ ਮੰਡੀ 'ਚ 12 ਆਨਿਆਂ ਦੀ ਜਿੰਨੇ ਵੀ ਜੋਗਾ ਚੁੱਕ ਕੇ ਲੈ ਗਿਆ ਤੇ ਪੁੱਛੇ ਕਿਹੜਾ ਚੀਜ਼ ਨੂੰ ਪਰ ਰੁਪਈਏ ਸਵਾ ਦੇ ਪੱਠੇ ਵੇਚਣੇ ਤੇ ਉਹ ਆਟਾ ਜਿਹੜਾ ਉੱਥੋਂ ਲਿਆ ਕੇ ਉਹ ਆਪਣੇ ਘਰ ਦੇਣਾ ਮਜ਼ਦੂਰੀਆਂ ਤੇ ਕੀਤੀਆਂ ਖਾਣਾ ਤੇ ਇਹ ਹਾਲ ਹੋਏ ਸਾਡਿਆਂ ਲੋਕਾਂ ਦੇ ਜਿਹੜੇ ਇਹਦੇ ਦੇ ਲੋਕ ਸੀ ਇਹ ਸਾਨੂੰ ਪਨਾਹਗੀਰਾਂ ਦੇ ਕਿਹਨੂੰ ਪਨਾਹਦੇ ਪਨਾਹਗੀਰ ਇਹਦੇ ਦੇ ਲੋਕ ਜਿੰਨੇ ਵੀ ਸੀ ਜਿੰਨੀਆਂ ਵੀ ਅਕੌਮਾਂ ਵਸਦੀਆਂ ਸੀ ਕਈਆਂ ਨੂੰ ਪਨਾਹਗੀਰ ਕਿਹਾ ਗਿਆ ਕਈਆਂ ਨੂੰ ਮਹਾਜਰ ਕਿਹਾ ਗਿਆ ਕਈਆਂ ਨੂੰ ਇੱਥੇ ਬਸ ਨਹੀਂ ਮਹਾਜਰ ਨਹੀਂ ਸੀ ਇੱਕੋ ਹੀ ਲਕਬ ਸੀ ਇਹਨਾਂ ਕੋਲ ਮਹਾਜਰੀਨੀ ਦਾ ਲਕਬ ਆ ਅੱਲਾਹ ਪਾਕ ਨੇ ਬੋਲਿਆ ਸੱਚੀ ਕਿਤਾਬ ਕੁਰਾਨ ਪਾਕ ਵਿੱਚ ਇਹ ਉਹਦੇ ਵਿੱਚ ਇਹ ਸਾਨੂੰ ਆਪਣਾ ਹੀ ਆ ਜੇ ਛੋਟੇ ਪੜਾਈ ਪੈਰ ਜੋ ਹੋਣੇ ਲੱਗੇ ਕੱਪੜੇ ਫਟੇ ਜਿਆ ਤੇ ਭੈੜੇ ਹਾਲ ਛੋਟੇ ਪੜਾਂ ਸਾਜ ਕੋ ਸਾਕਾ ਕਿ ਨਹੀਂ ਇਹਨਾਂ ਨੇ ਇਹਨਾਂ ਛੋਟੇ ਕਹਿਣਾ ਅੱਛਾ ਤੇ ਆਪਣੇ ਘਰਾਂ ਵਿੱਚ ਇਹ ਲੋਕ ਬੈਠੇ ਜੇ ਸੀ ਨੇ ਤੇ ਆਪਣੇ ਸ਼ਾਮ ਨੂੰ ਸੌ ਜਾਣਾ ਅਸਾਂ ਲੋਕਾਂ ਕਿੱਥੇ ਸੌਣਾ ਸੀ ਉਹ ਹਾਲ ਸੀ ਸਾਡੇ ਜਿਹੜੇ ਲੋਕ ਉਹਦੇ ਉੱਜੜ ਕੇ ਆਏ ਸੀ ਪਰ ਅਨਾਮ ਕਿਸੇ ਇਲਾਕੇ 'ਚ ਮੈਨੂੰ ਲੈ ਚੱਲ ਜਿਹੜੇ ਇਹਦੇ ਦੇ ਲੋਕ ਆ ਉਹਨਾਂ ਨੂੰ ਇਹ ਇਨਾਮ ਨਹੀਂ ਮਿਲਦਾ ਕਿਹੜਾ ਭਲਾ ਹੁਣ ਆਪਣੇ ਘਰ ਨੂੰ ਆਈ ਕੱਲ ਚੁੱਪ ਮਹਾਜਰੀਨੀ ਦਾ ਇਹ ਮਹਾਜਰੀਨੀ ਦਾ ਇਨਾਮ ਅੱਲਾ ਦੇ ਕੁਰਾਨ ਦੱਸਿਆ ਤੇ ਅਲਮਾ ਦੇ ਦੱਸਣ ਇਹ ਜਿਹੜੇ ਲੋਕ ਉੱਜੜ ਕੇ ਦੀਨ ਵਾਸਤੇ ਸੀ ਆਏ ਸਾਂ ਨਹੀਂ ਤੇ ਆਰਾਮ ਰਾਮ ਉੱਥੇ ਹੀ ਰਹਿੰਦੇ ਘਰ ਰਾਮ ਜੀ ਤੇ ਉਹਨਾਂ ਕੀ ਆਖਣਾ ਪਤਾ ਨਾ ਸਾਰੀ ਉਮਰ ਅਸੀਂ ਗੁਲਾਮ ਸੀ ਉਹਨਾਂ ਦੇ ਕਿਉਂ ਅੱਜ ਵੀ ਜਿਹੜੇ ਲੋਕ ਨੇ ਮੁਸਲਮਾਨ ਉਹ ਉਹਨਾਂ ਲੋਕਾਂ ਦੇ ਗੁਲਾਮ ਨੇ ਸਾਨੂੰ ਇੱਥੇ ਕੋਈ ਨਹੀਂ ਕਿਸੇ ਦੀ ਗੁਲਾਮੀ ਇੱਥੇ ਚੌੜੀ ਦੀ ਗੁਜਰ ਬੈਠਾ ਸਾਡੇ ਕੋਲ ਸਾਰੇ ਜ਼ਿਆਦਾ ਨੇ ਜਾਂ ਹੋਰ ਲੋਕ ਇੱਥੇ ਆਣ ਕੇ ਹੁਣੇ ਹਮਕੀ ਚੁਮਕੀ ਕਰੇ ਅਸਾਂ ਇੱਕ ਦਾਮਾ ਖੜਾ ਜਰਾ ਖਲੋਂਦਾ 1 ਮਿੰਟ
ਹਾਂਜੀ ਤੇਰਾ ਚਾਹ ਹੁਣੇ ਨਹੀਂ ਲਾ ਇਹਦੇ ਅਦਾਨੀ ਖਾਨ ਨਾਲ। ਅੱਛਾ ਤੇ ਉਹ ਆ ਜਾਈਏ ਅਸੀਂ ਕਿੰਨੂੰ ਸਾਡਾ ਤੇ ਹਾਲ ਹੀ ਕੋਈ ਨਹੀਂ ਸੀਗਾ। ਅੱਛਾ 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 ਉਹਦੀ ਵਜ੍ਹਾ ਭੈੜੇ ਹਾਲ ਸੀ ਸਾਡੇ ਤੇ ਸਾਨੂੰ ਇਹ ਬੰਦਿਆਂ ਬੀਬੀਆਂ ਨੂੰ ਛੋਟੇ ਛੋਟੇ ਦਾ ਪਤਾ ਕੀ ਆ ਮੈਂ ਨਾ ਹਾਂਜੀ ਛੋਟੇ ਦਾ ਕੀ ਆ ਪਤਾ ਮੈਂ ਨਾ ਸ਼ੋਦੇ ਨਾ ਕੋ ਕਾਲਣਾ ਜਾਲਣਾ ਕਿਸੇ ਦੇ ਕੱਪੜੇ ਇੰਨੀ ਕਿ ਜੂੰ ਪੈ ਗਈ ਸੀ ਅੱਜ ਮੈਂ ਹੋਣ ਲੱਗਾ ਗੱਲ ਕਰਨ ਆ ਮੇਰੇ ਹੀ ਸਕੇ ਨੇ ਮੈਂ ਉਹੀ ਮੇਰੀ ਗਲਤੀ ਆ ਉਹ ਗੱਲ ਆਖ ਦੇਣੀ ਨਾਲ ਮੈਂ ਪਹਿਲਾ ਕਲਮ ਬਲ ਬਿਆਨ ਕਰ ਦਿੱਤਾ ਹਰਾਮ ਦੀ ਬੀਬੀ ਸੀ ਤੇ ਹਰਾਮ ਦਾ ਹੀ ਬੰਦਾ ਸੀ ਜਿਹਨੂੰ ਯੂੰ ਨਹੀਂ ਸੀ ਪਈ। ਅੱਛਾ ਇੰਨੀ ਕਿ ਜੂੰ ਪੈ ਗਈ ਸੀ ਪਰ ਉਹ ਨਹੀਂ ਪਰ ਜਿਹੜਾ ਹਰਾਮ ਦਾ ਆਖਣਿਆ ਜਿਹੜੀ ਦੁਨੀਆ ਉਹ ਜੋ ਉਜੜੀ ਕੇ ਆਈ ਸੀ ਨਾ ਨਹਾਤੀ ਨਾ ਕੱਪੜੇ ਧੋਤੇ ਤੇ ਜੂਆਂ ਨਹੀਂ ਪੈਣੀ ਹੋਰ ਕੀ ਹੋਣਾ ਸੀਗਾ। ਤਾਂ ਕੋਈ ਜਵਾਬ ਦਿਓ। ਹਾਂਜੀ ਘਰ ਨਾ ਜਾ ਕੇ ਕੋਈ ਵੀ ਕਰੇ ਗੱਲ ਇਹ ਪੁੱਠਾ ਬੋਲਦਾ ਸੀ। ਹਾਂਜੀ ਇੰਨੀ ਕਿ ਜੂੰ ਪੈ ਗਈ ਸਿਰਾਂ 'ਚ ਵੀ ਓਏ ਹੋਏ ਹੋਏ ਤੇ ਫੜ ਕੇ ਲੀੜੇ ਹੀ ਇੰਨੇ ਕਰਦੇ ਸੀ ਜਿਹੜਾ ਹਾਲ ਹੀ ਕੋਈ ਤੇ ਫਟੇ ਹੋਏ। ਬੜੇ ਜ਼ੁਲਮ ਦੇਖੇ ਬੜੀਆਂ ਤੁਸੀਂ ਉਹ ਕਹਾਣੀਆਂ ਜਿਹੜੀਆਂ 47 ਦੀਆਂ ਨੇ ਨਾ ਉਹਦੇ ਵਿੱਚ ਬੜੇ ਬੜੇ ਜ਼ੁਲਮ ਨੇ। ਇਹਨਾਂ ਬਜ਼ੁਰਗਾਂ ਦੀ ਵੀ ਆਪਣੀ ਕਹਾਣੀ ਇਹਨਾਂ ਨੇ ਆਪਣਾ ਦੁੱਖ ਦੱਸਿਆ ਕਿ ਆ ਜਿਹੜੇ ਲੋਕ ਸੀ ਇੱਥੋਂ ਦੇ ਉਹ ਇਹਨਾਂ ਨੂੰ ਕਿਹੜੀ ਜ਼ੁਬਾਨ ਹੋਰ ਕਹਿਣਗੇ ਸਿੱਧਾ ਹੀ ਆਖ ਲੇਕਿਨ ਬਾਬਾ ਜੀ ਅੱਲਾਹ ਤਾਲਾ ਨੇ ਤੁਹਾਡੇ ਲੋਕਾਂ ਦੀ ਬਾਹ ਫੜੀ ਇਨਸ਼ਾਅੱਲਾ ਇੱਥੇ ਆ ਕੇ ਵੀ ਉਹਨਾਂ ਨੂੰ ਉੱਤੇ ਹੋ ਗਏ। ਅੱਲਾਹ ਪਾਕ ਦੇ ਆਸਾਨ ਨੇ ਅੱਲਾਹ ਦੇ ਆਪਣੇ ਭਰੇ ਭਰੇ ਘਰ ਛੱਡ ਕੇ ਆਏ ਇੱਥੇ ਆ ਕੇ ਆਪਣਾ ਸ਼ੁਰੂ ਤੋਂ ਤੁਸੀਂ ਜ਼ੀਰੋ ਤੋਂ ਸ਼ੁਰੂ ਕੀਤਾ ਲੇਕਿਨ ਹੁਣ ਵੀ ਤੁਸੀਂ ਉਹਨਾਂ ਨੂੰ ਬਿਹਤਰ ਹੋ ਇਸ ਟਾਈਮ। ਅੱਲਾਹ ਦੇ ਆਸਾਨ ਨੇ ਸਾਡੇ ਉੱਤੇ ਅੱਲਾਹ ਦੇ ਰਹਿਮਤਾਂ ਨੇ। ਇਹਨਾਂ ਲੋਕਾਂ ਨੇ ਉਸ ਵੇਲੇ ਮਾਰਦਾੜ ਕੀਤੀ ਸੀ ਚਾਹੇ ਇੱਧਰ ਦੇ ਸੀ ਚਾਹੇ ਉੱਧਰ ਦੇ ਸੀ ਠੀਕ ਹੈ ਉਹਨਾਂ ਨੂੰ ਕੀੜੇ ਪਏ ਨੇ ਕੀੜੇ। ਕਈ ਬਜ਼ੁਰਗਾਂ ਦੇ ਉਹ ਇੰਟਰਵਿਊ ਅਸੀਂ ਸੁਣੇ ਨੇ ਜਿਨ੍ਹਾਂ ਨੇ ਸਿੱਖਾਂ ਨੂੰ ਮਾਰਿਆ ਸੀ ਮਰੇ ਨੇ ਉਹਨਾਂ ਦੇ ਕੀੜੇ ਤੇ ਗਲੀਆਂ ਦੇ ਵਿੱਚ ਮੰਗਦੇ ਮਰੇ ਨੇ। ਨਹੀਂ ਜੀ ਅਸੀਂ ਤੇ ਅੱਖਾਂ ਨਾਲ ਵੇਖ ਦੁਨੀਆ ਨੇ ਇੱਥੇ ਹੀ ਵੇਖ ਲਿਆ 47 ਨੂੰ ਤੇ ਜਿਨ੍ਹਾਂ ਨੇ ਮੁਸਲਮਾਨਾਂ ਨਾਲ ਜ਼ੁਲਮ ਕੀਤੇ ਉਧਰ ਸਿੱਖ ਬੈਠੇ ਉਹਨਾਂ ਦੇ ਵੀ ਬੁਰੇ ਹਾਲਾਤ ਹੋਏ। ਮੈਂ ਕਿਹਾ ਜੀ ਸੁਣੋ ਇਹ ਸਿੱਖ ਗਏ ਨਾ ਇਧਰੋਂ ਤੇ ਸਾਡੇ ਅਸੀਂ ਉਹਦੇ ਬੈਠੇ ਦੇ ਸਾਂ ਤੇ ਸਿੱਖ ਜਾ ਪਏ ਹੀ ਫਿਰ ਐਸਾ ਭੈੜੇ ਅਸਰ ਤੇ ਯਕੀਨ ਕਰਕੇ ਜਾਣੀ ਜੇ 5-4 ਸਿੱਖ ਤੇ 5-4 ਬੀਬੀਆਂ ਨਾ ਸੜਕੇ ਅੱਡੇ ਜਾਣ ਤੇ ਜੋ ਮੁਸਲਮਾਨ ਵੇਖਦੇ ਤੇ ਉਹਨਾਂ ਦੀ ਜਾਨ ਨਿਕਲੀ ਕਿਤੇ ਸਾਨੂੰ ਵੱਢ ਦੇ। ਹਾਂਜੀ ਇਹ ਨਹੀਂ ਵੀ ਉਹ ਆਸਾਨ ਸਨ ਤੇ ਉਹ ਵੀ ਆਕੜ ਕੇ ਫਿਰਦੇ ਨਾ ਨਾ ਵੱਡੇ ਵੱਡੇ ਜ਼ਿਮੀਂਦਾਰ ਜਿਹੜੇ ਸੀ ਉਹ ਵੀ ਆਪਣੀ ਜਾਨਾਂ ਬਚਾ ਕੇ ਨੱਸੇ ਨੇ। ਆਹੋ ਏਡੇ ਮੰਦੇ ਹਾਲ ਸਿੱਖਾਂ ਦੇ ਵੀ ਹੋਏ। ਇੱਕ ਪੀਰੇ ਦਾ ਕੋਟਵਾ ਪਿੰਡ ਹਾਫਸਾਬਾਦ ਵਿੱਚ 26 ਮੋਗੇ ਪੈਂਦੇ ਉਹਨੂੰ ਪੀਰੇ ਦੇ ਕੋਟ ਨੂੰ ਤੇ ਬੜਾ ਵੱਡਾ ਪਿੰਡ ਆ। ਅੱਛਾ ਤੇ 5 ਦਾ ਸਿੱਖ ਮਾਲਕ ਸੀ। 5 ਦੀ ਪਤਾ ਕਿਹਨੂੰ ਆਂਦੇ ਆ ਇਹ ਨਹੀਂ 5 ਕੋਲ ਨੇ 3 ਹਿੱਸੇ ਉਹਦੇ ਕੋਈ 2 ਬਾਕੀ ਲੋਕਾਂ ਕੋਲ। ਅੱਛਾ ਤੇ ਉਹਨੂੰ ਗਰੀਬ ਨੂੰ ਉੱਠਣਾ ਪੈ ਗਿਆ ਸੀ ਥੋੜੀ ਜਿਹੀ ਜਾ 26 ਮੋਗੇ ਅੱਜ ਵੀ ਮੇਰੀ ਜਾਨੇ ਗੱਲ ਕੱਟੀ ਮੈਂ ਉਹ ਗੱਲ ਨਹੀਂ ਕਦੇ ਕੀਤੀ ਲਗਨ ਲਾ ਕੇ ਤੂੰ ਕਦੇ ਤੇ ਮੈਂ ਨਾ ਉੱਥੇ ਚੱਲ ਹਾਂ ਜਰਾ ਮੈਂ ਕੱਪੜੇ ਤੇ ਪੁੱਛੇ ਇੱਕ ਵਾਰੀ ਲਹਾ ਲਿਆ ਸਾਹਿਬ। ਹਾਂਜੀ ਸ਼ੇਰਾ ਕੋਟੀਆ ਕਿੱਡਾ ਵੱਡਾ। ਆਹੋ ਸ਼ੇਰੇ ਕੋਟੀਆ ਵਾਲਾ ਪਿੰਡ ਸੀ ਉਸ ਬੰਦੇ ਦੇ ਜ਼ੈਲਦਾਰੀ ਸੀ ਉਹਨੂੰ ਲੰਘਣ ਦਾ ਵੀ ਆਰਡਰ ਸੀ ਉਹਨੂੰ ਉੱਠਣਾ ਪੈ ਗਿਆ ਉਹਦੇ ਹਮਲਾ ਹੋ ਗਿਆ ਉਹਦੇ ਕਾਫਲੇ ਦੇ ਉੱਤੇ ਬੜੀ ਦੁਨੀਆ ਮਰੀ ਹੈ। ਅਸ਼ਪਾਤ ਪੁਸ਼ ਵੱਡਾ ਹੁੰਦਾ ਸੀ ਜ਼ੈਲਦਾਰ ਛੋਟਾ ਹੁੰਦਾ ਸੀ। ਇਹ ਭਾਵਨਾ ਵਾ ਚੱਬਲਾਂ ਤੋਂ ਅੱਗੇ ਨਹੀਂ ਸਫੈਦ ਪੋਸ਼ ਜਿਹੜਾ ਸੀ ਉਹ ਜ਼ੈਲਦਾਰ ਨਾਲੋਂ ਛੋਟਾ ਨਹੀਂ ਸੀ। ਨਹੀਂ ਜ਼ੈਲਦਾਰ ਛੋਟਾ ਹੁੰਦਾ ਸੀ। ਸਫੈਦ ਪੋਸ਼ ਛੋਟਾ ਸੀ ਜ਼ੈਲਦਾਰ ਵੱਡਾ ਸੀ। ਸਫੈਦ ਪੋਸ਼ ਪਿੰਡ ਦਾ ਹੁੰਦਾ ਸੀ ਨਾ ਨੰਬਰਦਾਰਾਂ ਤੋਂ ਉੱਤੇ ਹੁੰਦਾ ਸੀ। ਇਹ ਮੈਨੂੰ ਨਾ ਦੱਸੋ ਮੈਨੂੰ ਕੋਈ ਭੁਲੇਖਾ ਇਸ ਗੱਲ ਦਾ ਸੁਣੋ ਗੱਲ ਜਿਹੜਾ ਗੱਲ ਕਰਤੇ ਆ ਝੱਬਲੇ ਤੋਂ ਵੀ ਇਹ ਤਾਂ ਨਾ ਜਾਣਦੇ ਹੋਣਗੇ ਜਾਂ ਜੱਜ ਜਾਣਦੇ ਹੀ ਆ। ਇਹ ਕਿੰਨਾ ਕੁ ਵਾਇਟ ਸਫਰ ਤੇ ਝੱਬਲਾ ਨਾਲ ਹੀ ਆ ਮਸੰਦਾ ਭਾਵ ਦੇ ਜੱਟ ਉੱਥੇ ਬੈਠੇ ਜੇ ਅੱਲਾ ਰੱਖਾ ਉਹਦਾ ਨਾਂ ਸੀ 2 ਦੇ ਪੁੱਤਰ ਸੀ। ਅੱਛਾ ਤੇ ਉਹਨੂੰ ਜਲਦਾਰੀ ਦਾ ਖਿਤਾਬ ਦਿੱਤਾ ਰਹੇ ਤੇ 3 ਮਹੀਨੇ ਆ ਬੰਦਾ ਜਲਦਾਰ ਨੂੰ 6 ਮਹੀਨੇ ਕਿਉਂ ਫਿਰ ਉਹਨਾਂ ਬੰਦਿਆਂ ਦੀ ਅਪੀਲ ਕੋਈ ਨਹੀਂ ਜਿਹੜੀ ਸਜ਼ਾ ਦੇ ਦੇਣੀ ਸਜ਼ਾ ਇਹ ਤੇ ਨਾ ਵੀ ਹੁਣ ਉਹ ਹਰ ਇੱਕ ਨੂੰ 6 ਮਹੀਨੇ ਆ ਉਹ ਜਿਹਾ ਹੋਣਾ ਨਾ ਜੁਰਮ ਉਹਦੇ ਤਹਿਤ ਉਹਨਾਂ ਫਿਰ ਪੂਰੀ ਅਦਾਲਤ ਹੁੰਦੀ ਸੀ
ਸ਼ਹਾਦਤਾਂ ਹੋਣੀਆਂ ਤੇ ਫਿਰ ਜਾ ਕੇ ਉਹਨੂੰ ਸਜ਼ਾ ਦੇ ਦਿਓ। ਉਹਨਾਂ ਦੇ ਜਾਇਦਾਦ ਦੇ ਸਪੈਤ ਪੋਸਟ ਦੇ ਵੱਡੇ ਦੀ ਅਪੀਲ ਕੋਈ ਨਹੀਂ, ਸਹੀ। ਉਹਨੂੰ ਭੋਗ ਹੀ ਆਉਣਾ ਪੈਂਦਾ। ਅੱਛਾ ਬਾਬਾ ਜੀ, ਹੁਣ ਹਾਂ। 76 ਸਾਲ ਹੋ ਗਏ ਪਾਕਿਸਤਾਨ ਬਣੇ ਨੂੰ, ਹਾਂਜੀ, ਆਪਣਾ ਪਿੰਡ ਕਦੀ ਯਾਦ ਆਇਆ? ਇਹ ਗੱਲ ਨਾਮੁਮਕਿਨ ਵਿੱਚ ਆਉਂਦੀ ਆ। ਇਹ ਗੱਲ ਨਾਮੁਮਕਿਨ ਦੇ ਵਿੱਚ ਆਉਂਦੀ ਆ। ਅਵੇਂ ਬਗੇਦਾ ਦੇਤਾ ਬਾਹਰ ਆ ਗਈ ਸਮਝ। ਅੱਛਾ, ਸਾਨੂੰ ਕਿਉਂ ਹੋ ਰਹਾ ਤੇਰੀ ਯਾਰ ਤੇ ਮਾਰ ਖਾਪ ਕੇ ਉਠੋ ਨਿਕਲੇ, ਭੈੜਿਆਂ ਹਾਲਾਂ ਨਾਲ ਨਿਕਲੇ। ਸਾਡੇ ਕੋਲ ਜੀ ਬੱਚਿਆ ਤੁਸੀਂ ਨਹੀਂ ਮੰਨਣਾ, ਹੁਣ ਦੋਵਾਂ ਪਾਸ ਨਾ ਮੰਨਿਓ, ਮੈਂ ਤੁਹਾਡਾ ਨਾਮ ਲੈਣ ਲੱਗਾ। ਇਹ ਸ਼ੁਕਰ ਨੂੰ ਜਾਣਦੇ ਹੋ? ਸ਼ੁਕਰ ਜਾਣਦੇ ਸੀ? ਇਹਦੇ ਪਿਓ ਦਾ ਨਾਂ ਸੀ ਮੇਰ। ਮੈਂ ਉਹ ਗੱਲ ਨਹੀਂ ਕੀਤੀ ਜਿਹੜਾ ਹਰ ਬੰਦਾ ਵੱਢ ਕੇ ਤੇ ਮਾਂ ਕੋਲ ਸੌ ਜਾਏਗਾ। ਮੈਂ ਉਹਨੂੰ ਸ਼ਾਮ ਨੂੰ ਉਠਾ ਲੈਣਾ, ਮੈਂ ਤੂੰ ਆਹ ਗੱਲ ਕਰਦੀ ਸੀ, ਆ ਵੇ ਸਬੂਤ ਮੇਰੇ ਕੋਲ। ਅੱਛਾ, ਤੇ ਇਹਦਾ ਪਿੰਡ ਖੋਖਰ ਸੀ। ਸਾਡੇ ਕੋਈ ਯਾਰਾਂ ਮਹਿਰੂ ਸੀ, ਬਾਹਰ ਨਹੀਂ ਗਾਂ ਇਹਨਾਂ ਕੋਈ ਚੀਨੇ ਰੰਗ ਦੀ ਲਿਆਂਦੀ। ਇਹ ਸ਼ੁਕਰ ਹੋਣਾ ਤਾਂ ਨੇਰ ਉਹਦਾ ਨਾਂ ਸੀ ਇਹਦੇ ਪਿਓ ਦਾ। ਤੇ ਸਾਰਿਆਂ ਦੀ ਸੇਵਾ ਦਿੱਤੀ। ਇੱਥੇ ਆਣ ਕੇ ਲੱਭੀ ਕੋਈ ਸ਼ਾਇਦ। ਅੱਛਾ, ਉਹਨੇ ਪਿੰਡ ਯਾਦ ਆਉਂਦਾ ਹੈ? ਬਸ ਇੰਨੀ ਗੱਲ ਦੱਸ ਦਿਓ, ਬੰਦ ਕਰਨ ਲੱਗੇ ਆ, ਕਿਉਂਕਿ ਪਿੰਡ ਤੱਕ ਵੀਡੀਓ ਜਾਣੀ ਹੈ। ਤੁਸੀਂ ਵਿੱਚ ਦੱਸ ਸਕਦੇ ਹੋ ਕਿ ਵੀ ਅਗਰ ਯਾਦ ਆਉਂਦਾ ਤਾਂ ਵਿੱਚ ਹਾਂਜੀ ਯਾਦ ਆਉਂਦਾ ਮੈਨੂੰ, ਉੱਥੋਂ ਦੇ ਲੋਕ ਵੀ ਯਾਦ ਆਉਂਦੇ। ਜੇ ਨਹੀਂ ਆਉਂਦਾ ਫਿਰ ਵੀ ਦੱਸ ਦਿਓ, ਕਿਉਂਕਿ ਬੰਦ ਹੋਣ ਲੱਗੀ ਹੈ, ਬਿਲਕੁਲ ਥੋੜੀ ਰਹਿ ਗਈ ਮੈਮਰੀ। ਇਹ ਗੱਲ ਕੋਈ ਸੋਚ ਤੋਂ ਅੱਗੇ ਨਹੀਂ ਜੀ ਆ ਲੰਘਣ ਕਿ ਜੇ ਕਹਿ ਦੇਗਾ ਵੀ ਯਾਦ ਆਉਂਦਾ, ਫਿਰ ਉੱਥੋਂ ਦੇ ਲੋਕ ਵੇਖ ਕੇ ਤੁਹਾਨੂੰ ਵੀਡੀਓ ਬਣਾ ਕੇ ਭੇਜ ਦੇਣਗੇ, ਪਿੰਡ ਵਿਖਾ ਦੇਣਗੇ ਤੁਹਾਨੂੰ। ਮੈਂ ਤਾਂ ਪਿੰਡ ਦਿਖਾ ਦੇਣਗੇ। ਅਗਰ ਕੋਈ ਤੁਹਾਡੇ ਹਿੰਦੂਆਂ ਵਿੱਚੋਂ ਯਾਰ ਹੋਇਆ ਜਾਂ ਜਿਹਨਾਂ ਨਾਲ ਕਰਦੇ ਉਹ ਉਹਦੇ ਨਾਲ ਗੱਲ ਕਰਵਾ ਦੇਣਗੇ। ਇਹ ਗੱਲ ਹੈ ਯਾਦ ਹੀ ਆ ਜੇ ਬੱਚੇ ਨਾ ਤਿੰਨ ਇਹਨਾਂ ਦੀ ਸਕਦੀ ਇੱਥੇ। ਠੀਕ ਹੋ ਗਿਆ ਬਜ਼ੁਰਗੋ, ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਪਤਾ ਕਰ। ਆਹ ਜਿਹੜੀ ਗੱਲ ਹੈ ਮੈਂ ਨਹੀਂ ਇਹਦਾ ਜਵਾਬ ਦੇਣਾ। ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ, ਭਲਾ ਹੋ ਜੇ। ਬਹੁਤ ਸ਼ੁਕਰੀਆ, ਤੁਸੀਂ ਇੰਨਾ ਟਾਈਮ ਦਿੱਤਾ, ਇੰਨਾ ਤੁਹਾਡਾ ਸਿਰ ਖਾਦਾ। ਇੱਕ ਵੀ ਗੱਲ ਨਹੀਂ ਮੈਂ ਗਲਤ ਕੀਤੀ। ਇੱਕ ਨਹੀਂ ਗੱਲਾਂ ਇਹ ਵੀ ਸੱਚੀਆਂ ਨੇ। ਇੱਥੇ ਆਉਣ ਵਾਲਾ ਬਿਆਨ ਸੀ, ਮੈਂ ਆਖਿਆ ਸੀਗਾ ਵੀ ਇਹ ਜੀ